अस्सलाम वालेकुम। अच्छा, ਅੱਜ ਦੀ ਸਾਡੀ ਕਲਾਸ ਜਿਹੜੀ ਹੈ ਉਹ ਸੀਐਸਐਸ ਪੰਜਾਬੀ ਆਪਸ਼ਨਲ ਦਾ ਦੂਜਾ ਲੈਕਚਰ, ਹਿੱਸਾ ਕਲਾਸਿਕੀ ਸ਼ਾਇਰੀ ਦਾ। ਤੇ ਮੌਜੂ ਅੱਜ ਦਾ ਸਾਡਾ ਹਜ਼ਰਤ ਬਾਬਾ ਫਰੀਦੁੱਦੀਨ ਮਸਊਦ ਗੰਜ ਸ਼ੱਕਰ। 16 ਨੰਬਰ ਦਾ ਸਵਾਲ ਸੀਐਸਐਸ ਦੇ ਵਿੱਚ ਪੁੱਛਿਆ ਜਾਂਦਾ ਹੈ ਤੇ ਬਹੁਤ ਅਹਿਮ ਮੌਜੂ ਹੈ, ਜਿਹਨੂੰ ਸ਼ਲੂਕ ਫਰੀਦੀ ਆਖਿਆ ਜਾਂਦਾ ਹੈ। ਬੜੇ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਸਾਂ। ਸਭ ਤੋਂ ਪਹਿਲੇ ਅਸੀਂ ਕੋਈ ਵੀ ਲਿਖਾਰੀ ਹੋਵੇ, ਕੋਈ ਵੀ ਟੌਪਿਕ ਹੋਵੇ, ਤੇ ਜਿਹੜਾ ਉਹਦਾ ਤਾਰੁਫ ਹੈ ਨਾ, ਉਹਨੂੰ ਅਸੀਂ ਚੰਗੀ ਤਰ੍ਹਾਂ ਸਮਝ ਲਈਏ ਨਾ, ਤੇ ਸਾਨੂੰ ਉਹਦੇ ਮੌਜੂ ਦੀ ਔਰ ਉਹਦੀ ਜਿਹੜੀ ਥਾਟਸ ਨੇ, ਫਿਕਰ ਫਨ ਹੈ ਉਸ ਲਿਖਾਰੀ ਦਾ, ਜਿਹੜਾ ਉਹਦਾ ਫਲਸਫਾ ਹੈ, ਉਹਨੂੰ ਸਮਝਣ ਵਿੱਚ ਬੜੀ ਆਸਾਨੀ ਹੋ ਜਾਂਦੀ ਹੈ। ਸਭ ਤੋਂ ਪਹਿਲੇ ਵੇਖੋ, ਇਹ ਬਾਬਾ ਫਰੀਦ ਮਸਊਦ ਗੰਜ ਸ਼ੱਕਰ, ਇਹ ਸਾਡੇ ਪੰਜਾਬੀ ਕਲਾਸਿਕੀ ਸ਼ਾਇਰੀ ਦੇ ਮੋਢੀ ਨੇ, ਸ਼ਾਇਰ ਨੇ। ਆਪ ਦਾ ਅਸਲ ਨਾਂ ਉਹ ਮਸਊਦ ਸੀ, ਜਦਕਿ ਫਰੀਦੋਦੀਨ ਤੇ ਗੰਜ ਸ਼ੱਕਰ ਇਹ ਅਲਕਬਾਤ ਹਨ, ਇਹ ਲਕਬ ਉਹਨਾਂ ਨੂੰ ਮਿਲੇ ਨੇ। ਠੀਕ ਹੈ। ਆਪ ਪੰਜਾਬੀ ਦੇ ਮੋਢੀ ਸ਼ਾਇਰ ਤੇ ਚਿਸ਼ਤੀਆ ਸਿਲਸਿਲੇ ਦੇ ਤੀਜੇ ਵੱਡੇ ਬਜ਼ੁਰਗ ਸਨ। ਹੁਣ ਇੱਥੇ ਐਮਸੀਕਿਊਜ਼ ਵੀ ਪੁੱਛਿਆ ਜਾ ਸਕਦਾ ਹੈ। एक एमसीक्यूज पूछे भी गए ने कि कोई शाह हुसैन है या बुल्ले शाह है या सुल्तान बाहुर, इन्हों का ਜਿਹੜਾ सिलसिला है वो केड़ा है, सिलसिला चिश्तिया है, सरवर्दिया है, कादरिया है, केड़ा है। ਹੁਣ ਇਹਦੇ ਵਿੱਚ ਚਿਸ਼ਤੀਆ ਸਿਲਸਿਲੇ ਦੇ ਇਹ ਤੀਜੇ ਵੱਡੇ ਬਜ਼ੁਰਗ ਸਨ। ਠੀਕ ਹੈ। ਤੀਜੇ ਵੱਡੇ ਸ਼ਾਇਰ ਨਹੀਂ, ਸ਼ਾਇਰ ਤੇ ਪਹਿਲੇ ਹੀ ਨੇ, ਬਜ਼ੁਰਗ ਤੀਜੇ ਨੇ। ਆਪ ਦੀ ਜਿਹੜੀ ਪੈਦਾਇਸ਼ ਹੈ ਉਹ ਮੁਲਤਾਨ ਦੇ ਨੇੜੇ ਇੱਕ ਪਿੰਡ ਕੋਠੀਵਾਲ ਵਿੱਚ ਹੋਈ ਹੈ। ਪਿੰਡ ਹੈ ਕੋਠੀਵਾਲ, ਉੱਥੇ ਹੋਈ ਹੈ। ਐਮਸੀਕਿਊਜ਼ ਪੁੱਛਿਆ ਜਾ ਸਕਦਾ। ਆਪ ਦੇ ਵਾਲਿਦ ਦਾ ਨਾਮ ਜਮਾਲੁਦੀਨ ਸੁਲੇਮਾਨ, ਇਹ ਵਾਲਿਦ ਦਾ ਨਾਮ ਹੈ ਜਮਾਲੁਦੀਨ ਸੁਲੇਮਾਨ, ਤੇ ਦਾਦਾ ਦਾ ਨਾਮ ਕਾਜ਼ੀ ਸ਼ੁਏਬ ਸੀ। ਆਪ ਦੀ ਵਾਲਦਾ ਦਾ ਜਿਹੜਾ ਨਾਮ ਹੈ ਉਹ ਕੁਰਸਮ ਬੀਬੀ ਹੈ। ਐਮਸੀਕਿਊਜ਼ ਵੀ ਪੁੱਛਿਆ ਗਿਆ ਹੈ ਪਿਛਲੇ ਸੀਐਸਐਸ ਵਿੱਚ, ਜਿਨ੍ਹਾਂ ਨੇ ਆਪ ਨੂੰ ਇਬਤਦਾਈ ਤਾਲੀਮ ਦਿੱਤੀ। ਆਪ ਨੇ अरबी, फारसी, कुरान, हदीस का तफसीर, इनका ਜਿਹੜਾ इलम है वो मौलाना मिनाजुद्दीन तिरमजी तो हासिल किया है, उन्होंने तो पढ़ी है। ये उन्होंने उस्ताद ने मिनाजुद्दीन मौलवी ਜਿਹੜੇ मदरसे ਵਿੱਚ तफसीर नाफे, नाफे ਦਾ ਮਤਲਬ ਹੁੰਦਾ ਹੈ ਫਾਇਦਾ ਦੇਣ ਵਾਲੇ, ਨਫਾ ਦੇਣ ਵਾਲੀ। ਪੜ੍ਹਦੇ ਹੋਏ ਆਪ ਦੀ ਜਿਹੜੀ ਮੁਲਾਕਾਤ ਹੈ ਉਹ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह ਨਾਲ ਹੋਈ ਸੀ। ਠੀਕ ਹੈ। ਛੋਟੀ ਉਮਰੇ ਆਪ ਬਾਤਨੀ ਤਾਲੀਮ ਤੇ ਰੂਹਾਨੀ ਲਈ ਦਿੱਲੀ ਕੂਚ ਕਰ ਗਏ। ਬਾਤਨੀ ਤਾਲੀਮ ਤੇ ਰੂਹਾਨੀਅਤ ਲਈ ਇਹ ਦਿੱਲੀ ਵਾਕਿਆ, ਉੱਥੇ ਜਾ ਕੇ ਇਲਮ ਹਾਸਿਲ ਕੀਤਾ। ਇਲਮ ਕਿਹੜਾ? ਬਾਤਨੀ ਇਲਮ ਤੇ ਇਹ ਰੂਹਾਨੀ ਇਲਮ। ਮੁਰਸ਼ਿਦ ਦੀ ਵਫਾਤ, ਮੁਰਸ਼ਿਦ ਕਿਹੜੇ ਨੇ? ਇਹ ਬਖਤਿਆਰ ਕਰ। ਮੁਰਸ਼ਿਦ ਦੀ ਵਫਾਤ ਤੋਂ ਬਾਅਦ ਅਜੋਧਨਪੁਰ, ਜਿਹੜਾ ਮੌਜੂਦਾ ਜਿਹਨੂੰ ਪਾਕ ਪਤਨ ਸ਼ਰੀਫ ਆਖਦੇ ਨੇ, ਇਹ ਐਮਸੀਕਿਊਜ਼ ਵੀ ਪਿਛਲੇ ਸੀਐਸਐਸ ਦੇ ਵਿੱਚ ਪੁੱਛਿਆ ਗਿਆ, ਉੱਥੇ ਡੇਰਾ ਲਾ ਲਿਆ ਤੇ ਇੱਥੇ ਹੀ ਜਿਹੜੀ ਹੈ ਆਪ ਨੇ ਵਫਾਤ ਪਾਈ, ਤੇ ਇੱਥੇ ਹੀ ਉਹ ਮਦਫਨ ਹੈ, ਜਾਂ ਇੱਥੇ ਹੀ ਉਹਨਾਂ ਦੀ ਕਬਰ ਹੈ ਜਾਂ ਮਜ਼ਾਰ ਇੱਥੇ ਬਣਿਆ ਹੋਇਆ ਹੈ। ਹੁਣ ਇਹ ਅਖਤਰ ਜਾਫਰੀ ਹੋਰਾਂ ਦੇ ਮੁਤਾबिक ਆਪ ਦੇ ਜਿਹੜੇ ਮਲਫੂਜ਼ਾਤ ਨੇ, ਜਿਨ੍ਹਾਂ ਨੂੰ ਸ਼ਲੂਕ ਵੀ ਆਖਿਆ ਜਾਂਦਾ ਹੈ, ਉਹ ਤਿੰਨ ਕਿਤਾਬਾਂ ਵਿੱਚ ਮਿਲਦੇ ਨੇ। ਇੱਕ ਰਾਹਤੁਲ ਕਲੂਬ, ਫਵਾਇਦੁਲ ਸਾਲਿकीन, इसरारुल औलिया, ਇਹ त्रै किताबां ने। और ये मशहूर, ये एमसीक्यूज भी पूछा जा सकता है। ਹੁਣ ਇਹ ਤੁਸੀਂ ਇਹਦਾ ਤਾਰੁਫ ਜੇ ਤੁਸੀਂ ਸਿਰਫ ਯਾਦ ਕਰ ਲਓ, ਤਾਰੁਫ ਜਿਹੜਾ ਹੈ ਉਹ ਫਿੰਗਰ ਟਿਪਸ ਤੇ ਵਾਲਦਾ ਦਾ ਨਾਮ, ਵਾਲਿਦ ਦਾ ਨਾਮ, ਦਾਦਾ ਦਾ ਨਾਮ,
ਕਿਹੜੇ ਸਿਲਸਿਲੇ ਨਾਲ, ਚਿਸ਼ਤੀਆ ਸਿਲਸਿਲੇ ਨਾਲ ਉਹਨਾਂ ਦਾ ਤਾਲੁਕ ਹੈ, ਉਹਨਾਂ ਦਾ ਅਸਲ ਨਾਂ ਕੀ ਹੈ ਜੀ। ਪਹਿਲੇ ਮੋਢੀ ਸ਼ਾਇਰ ਨੇ, ਉਹਨਾਂ ਦੇ ਉਸਤਾਦ ਦਾ ਨਾਮ ਮਿਨਾਜੁਦੀਨ ਹੈ, ਤੇ ਮੁਰਸ਼ਿਦ ਜਿਹੜੇ ਨੇ ਉਹ ਹਜ਼ਰਤ ਬਖਤਿਆਰ ਕਾਕੀ ਨੇ। ਇਹ ਯਾਦ ਕਰ ਲਓ, ਇਹਦੇ ਚੋਂ ਇੱਕ ਜਾਂ ਦੋ MCQ ਜ਼ਰੂਰ ਹਰ ਸਾਲ ਪੁੱਛੇ ਜਾਂਦੇ ਨੇ। ਅੱਗੇ ਵੇਖੋ, CSS ਦੇ ਵਿੱਚ ਜਿਹੜੇ ਸਵਾਲ ਪੁੱਛੇ ਜਾ ਸਕਦੇ ਨੇ ਜਾਂ ਹੁਣ ਤੀਕਰ ਪੁੱਛੇ ਗਏ ਨੇ ਪੰਜਾਬੀ ਆਪਸ਼ਨਲ ਦੇ, ਇਹ ਬਾਬਾ ਫਰੀਦ ਦੇ ਮੌਜੂ ਤੇ। ਉਹ ਇੱਕ ਸਵਾਲ ਸਮਝੋ ਕਿ ਬਾਬਾ ਫਰੀਦ ਗੰਜ ਸ਼ੱਕਰ ਹੋਰਾਂ ਦੀ ਹਯਾਤੀ ਤੇ ਤਾਲੀਮੀ ਨਜ਼ਰੀਆਤ ਤੇ ਚਾਨਣ ਪਾਓ। ਜੇ ਸਵਾਲ ਪੁੱਛਿਆ ਜਾਵੇ ਇੰਜ ਜਾਂ ਪੁੱਛਿਆ ਗਿਆ ਹੋਵੇ ਪਹਿਲੇ, ਇਹਦੇ ਚ ਦੋ ਸਵਾਲ ਨੇ, ਇੱਕ ਇਹ ਹਯਾਤੀ ਦੇ ਬਾਰੇ ਹੈ ਤੇ ਦੂਜਾ ਜਿਹੜਾ ਹੈ ਉਹ ਤਾਲੀਮੀ ਨਜ਼ਰੀਆਤ ਨੇ। ਹੁਣ ਇਹਦੇ ਵਿੱਚ ਵੇਖੋ, ਹਯਾਤੀ ਦੇ ਬਾਰੇ ਵੀ ਤੁਸੀਂ ਲਿਖਣਾ ਹੈ, ਇਹ ਸਵਾਲ ਜਿਹੜਾ ਪੁੱਛਿਆ ਗਿਆ ਹੈ, ਤੇ ਤਾਲੀਮੀ ਨਜ਼ਰੀਆਤ ਵੀ ਦੱਸਣੇ ਨੇ। ਦੂਜਾ ਸਵਾਲ ਹੈ, ਬਾਬਾ ਫਰੀਦ ਨੇ ਆਪਣੇ ਬੋਲਾਂ ਜਾਂ ਉਹਨੂੰ ਸ਼ਲੂਕਾਂ, ਇਹ ਦੋ ਲਫ਼ਜ਼ ਨੇ, ਜਾਂ ਬੋਲ ਜਾਂ ਸ਼ਲੂਕ, ਇਹਨਾਂ ਦੇ ਰਾਹੀਂ, ਰਾਹੀਂ ਦਾ ਮਤਲਬ ਹੁੰਦਾ ਜ਼ਰੀਏ, ਇਖਲਾਕ ਤੇ ਸ਼ਰੀਅਤ ਦੀ ਤਾਲੀਮ ਦਿੱਤੀ ਹੈ। ਇਹਦੇ ਤੇ ਜਾਤ ਪਾਓ ਜਾਂ ਚਾਨਣ ਪਾਓ ਜਾਂ ਵੰਡ ਕਰੋ ਜਾਂ ਉਹਦਾ ਫਿਕਰ ਤੇ ਫਨ ਬਿਆਨ ਕਰੋ। ਸਵਾਲ ਇੰਜ ਵੀ ਆ ਸਕਦਾ। ਬੋਲ ਉਹ ਹੀ ਨੇ, ਸ਼ਲੂਕ ਉਹ ਹੀ ਨੇ ਜਿਹੜੇ ਅਸੀਂ ਪੜ੍ਹਨੇ ਨੇ, ਜਿਹੜੀ ਸ਼ਾਇਰੀ ਅਸੀਂ ਪੜ੍ਹਨੀ ਹੈ, ਉਹਦੇ ਵਿੱਚ ਉਹਨਾਂ ਨੇ ਤਾਲੀਮ ਕਿਹੜੀ ਦਿੱਤੀ ਹੈ, ਇਖਲਾਕ ਤੇ ਸ਼ਰੀਅਤ ਦੀ। ਦੋ ਡੋਮੇਨ ਨੇ, ਦੋ ਜਿਹੜੇ ਨੇ ਪਹਿਲੂ ਨੇ, ਜਿਹੜੇ ਸਵਾਲ ਦੇ ਵਿੱਚ ਤੁਸੀਂ ਹੱਲ ਕਰਨੇ ਨੇ। 16 ਨੰਬਰਾਂ ਦਾ ਸਵਾਲ ਹੈ। ਤੀਜਾ ਸਵਾਲ ਹੈ, ਬਾਬਾ ਫਰੀਦ ਦੀ ਸ਼ਾਇਰੀ ਸਾਨੂੰ ਰਹਿਣ ਸਹਿਣ ਬਾਰੇ ਕੀ ਦਰਸ ਦਿੰਦੀ ਹੈ। ਹੁਣ ਇਹ ਜਿਹੜਾ ਰਹਿਣ ਸਹਿਣ ਨੇ, ਇਹ ਸਿਰਫ ਨਾ ਰਹਿਣ ਸਹਿਣ ਨੇ, ਇਹਦੇ ਵਿੱਚ ਕੀ ਕੀ ਆ ਜਾਂਦਾ ਹੈ। ਇਹਦੇ ਵਿੱਚ ਇਖਲਾਕੀ ਤਾਲੀਮ ਆ ਜਾਂਦੀ ਹੈ ਰਹਿਣ ਸਹਿਣ ਦੇ ਵਿੱਚ, ਇਹਦੇ ਵਿੱਚ ਦੀਨੀ ਤਾਲੀਮ ਆ ਜਾਂਦੀ ਹੈ, ਇਹਦੇ ਵਿੱਚ ਮਜ਼ਹਬੀ, ਦੀਨੀ, ਇਖਲਾਕੀ, ਮੁਆਸ਼ਰਤੀ, ਉਸ ਤੋਂ ਬਾਅਦ ਲੈਣ ਦੇਣ, ਇਹ ਸਾਰੀ ਤਾਲੀਮ ਇਹਦੇ ਵਿੱਚ ਆ ਜਾਂਦੀ ਹੈ। ਇਹਦੇ ਵਿੱਚ ਤੁਸੀਂ ਉਹ ਸਾਰੀਆਂ ਸੁਰਖੀਆਂ ਲਿਖ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਇਹ ਸਿਰਫ ਰਹਿਣ ਸਹਿਣ ਦੇ ਵਿੱਚ। ਅੱਗੇ ਸਵਾਲ ਨੰਬਰ 4 ਹੈ, ਬਾਬਾ ਫਰੀਦ ਦੀ ਸ਼ਾਇਰੀ ਦੇ ਖਾਸ ਖਾਸ ਵਸਫਾਂ ਦਾ ਨਿਤਾਰਾ ਕਰੋ। ਹੁਣ ਵੇਖੋ ਇਹਦੇ ਖਾਸ ਖਾਸ ਵਸਫ ਕਿਹੜੇ ਨੇ। ਉਹਨਾਂ ਨੇ ਇਖਲਾਕੀ ਗੱਲਬਾਤ ਕੀਤੀ ਹੈ, ਇਸਲਾਮੀ ਗੱਲਬਾਤ ਕੀਤੀ ਹੈ, ਮਜ਼ਹਬੀ ਕੀਤੀ ਹੈ, ਮੁਆਸ਼ਰਤੀ ਕੀਤੀ ਹੈ। ਇਹ ਸਾਰੇ ਉਹਨਾਂ ਦੇ ਖਾਸ ਖਾਸ ਵਸਫ ਨੇ ਉਹਨਾਂ ਦੀ ਸ਼ਾਇਰੀ ਦੇ, ਉਹਦਾ ਤੁਸੀਂ ਨਿਤਾਰਾ ਕਰਨਾ ਹੈ। ਨਿਤਾਰਾ ਆਖਦੇ ਨੇ ਕਿਸੇ ਚੀਜ਼ ਨੂੰ ਖੁੱਲ ਕੇ ਬਿਆਨ ਕਰਨਾ, ਵਜ਼ਾਹਤ ਕਰਨੀ ਹੁੰਦੀ। ਅੱਗੇ ਸਵਾਲ ਹੈ, ਇਹ ਸਵਾਲ ਜਾਂ ਪੁੱਛੇ ਗਏ ਨੇ ਜਾਂ ਇੰਜ ਪੁੱਛੇ ਜਾ ਸਕਦੇ ਨੇ ਆਉਣ ਵਾਲੇ ਪੇਪਰ ਦੇ ਵਿੱਚ ਵੀ। ਅੱਗੇ ਸਵਾਲ ਨੰਬਰ 5 ਹੈ, ਬਾਬਾ ਫਰੀਦ ਦੇ ਬੋਲਾਂ ਜਾਂ ਸ਼ਲੂਕਾਂ ਵਿੱਚੋਂ ਸਾਨੂੰ ਕੀ ਕੀ ਸਬਕ ਮਿਲਦੇ ਨੇ, ਵਜ਼ਾਹਤ ਕਰੋ। ਉਹ ਸਬਕ ਕੋਈ ਮਿਲਦੇ ਨੇ ਜਿਨ੍ਹਾਂ ਦੀ ਤੁਹਾਨੂੰ ਡੋਮੇਨ ਦੱਸ ਛੱਡੀ ਹੈ। ਉਹਨਾਂ ਦੇ ਇਖਲਾਕੀ ਨਜ਼ਰੀਆਤ ਹਨ, ਉਹਨਾਂ ਦੀ ਤਾਲੀਮੀ ਨਜ਼ਰੀਆਤ ਨੇ, ਉਹਨਾਂ ਦੇ ਸ਼ਰੀਅਤ ਦੇ ਨਜ਼ਰੀਆਤ ਨੇ, ਉਹਨਾਂ ਦੇ ਇਸਲਾਮੀ ਨਜ਼ਰੀਆਤ ਨੇ, ਉਹਨਾਂ ਦੇ ਮੁਆਸ਼ਰਤੀ ਨਜ਼ਰੀਆਤ ਨੇ। ਇਹ ਸਾਰੇ ਇਹ ਸਾਨੂੰ ਸਬਕ ਮਿਲਦੇ ਨੇ। ਸਵਾਲ ਨੰਬਰ 6 ਹੈ, ਬਾਬਾ ਫਰੀਦ ਦਾ ਪੈਗਾਮ ਦੇ ਸਿਰਨਾਮੇ ਥੱਲੇ ਮਜ਼ਮੂਨ ਲਿਖੋ। ਹੁਣ ਉਹਨਾਂ ਪੈਗਾਮ ਕਿਹੜੀ ਸ਼ੈ ਤੇ ਦਿੱਤਾ ਹੈ, ਉਹਦੇ ਥੱਲੇ ਮਜ਼ਮੂਨ ਤੁਸੀਂ ਲਿਖਣਾ, ਸਿਰਨਾਮੇ ਥੱਲੇ ਪੈਗਾਮ ਉਹਨਾਂ ਕਿਹੜਾ ਦਿੱਤਾ, ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹੈ, ਜਿਹੜਾ ਉਹਨਾਂ ਨੇ ਜਿਨ੍ਹਾਂ ਤੇ ਉਹਨਾਂ ਕਲਮ ਚੁੱਕਿਆ ਹੈ ਉਹ ਸਾਰਾ ਪੈਗਾਮ ਹੈ। ਸਵਾਲ ਨੰਬਰ 7 ਹੈ, ਬਾਬਾ ਫਰੀਦ ਨੇ ਆਪਣੀ ਤਾਲੀਮ, ਆਪਣੇ ਬੋਲਾਂ, ਬੋਲ ਤੁਸੀਂ ਆਖ ਸਕਦੇ ਹੋ ਜਾਂ ਸ਼ਲੂਕ, ਇਹਨਾਂ ਚੋਂ ਇੱਕ ਲਫ਼ਜ਼ ਹੁੰਦਾ, ਰਾਹੀਂ ਲੁਕਾਈ ਤਿਕਰ ਪੜਾਈਏ ਵੇਰਵਾ ਕਰੋ। ਲੁਕਾਈ ਕਿਹਨੂੰ ਸੱਦਦੇ ਨੇ, ਲੋਕਾਂ ਨੂੰ। ਉਹਨਾਂ ਆਪਣੀ ਜਿਹੜੀ ਤਾਲੀਮ ਹੈ ਉਹ ਆਪਣੇ ਸ਼ਲੂਕਾਂ ਦੇ ਜ਼ਰੀਏ ਲੋਕਾਂ ਤਿਕਰ ਪੜਾਈਏ, ਇਹਦਾ ਵੇਰਵਾ ਕਰੋ। ਉਹ ਤਾਲੀਮ ਉਹੀ ਹੈ ਜਿਹੜੀ ਤੁਹਾਨੂੰ ਪਹਿਲੇ ਦੱਸੀ ਹੈ। ਸਵਾਲ ਨੰਬਰ 8 ਹੈ, ਬੋਲਾਂ ਜਾਂ ਸ਼ਲੂਕਾਂ ਨੂੰ ਇਨਸਾਨੀ ਜੀਵਨ ਦੀ
ਕਾਮਯਾਬੀ ਜਾਂ ਕੁੰਜੀ ਆਖਿਆ ਗਿਆ ਹੈ। ਸਵਾਲ CSS ਦੇ ਵਿੱਚ ਪੁੱਛਿਆ ਵੀ ਗਿਆ। ਇਹਦਾ ਵੇਰਵਾ ਕਰੋ ਜਾਂ ਖੁੱਲ ਕੇ ਬਿਆਨ ਕਰੋ। ਇਨਸਾਨੀ ਜੀਵਨ ਦੀ ਕੁੰਜੀ ਆਖਿਆ ਗਿਆ ਹੈ। ਉਹ ਕਿਉਂ ਆਖਿਆ ਗਿਆ ਕਿ ਇਸ ਕੁੰਜੀ ਜਿਹੜੀ ਹੈ, ਇਹ ਕੁੰਜੀ ਇਨਸਾਨੀ ਜੀਵਨ ਦੀ, ਇਹ ਕੁੰਜੀ ਜਿਹੜੀ ਹੈ, ਇਹ ਕਿਹੜੀ ਸ਼ਾਇਦ ਤਾਲੇ ਨੂੰ ਖੁੱਲਦੀ ਹੈ? ਇਖਲਾਕ, इस्लाम दी तालीम, मुआशरती तालीम, शरीयत दी तालीम, उस तो बाद अगे तुसी इहदे विच दूजे मामलात जिहड़े ने, इन्हें ते मेन चीज़ां ने इहदे विच हैगा सुर्खियां बनदियां ने। इस वास्ते इनू कुंजी आख्या गया है इन्हां शलूकां नूं। या कोई होर सवाल आ जांदा है, ये सवाल ने, इन्हां दे बारे कोई सवाल आ सकदा है? ठीक है, सवाल हुण असीं नोट कर लैने। हुण अगे असीं पढ़दे हां। हुण बाबा फरीद का तारुफ वेखिए तो 1173 ਦੇ ਵਿੱਚ ਤੇ ਲਿਖਿਆ ਹੋਇਆ ਹੈ ਕਿ ਉਹ ਜੰਮੇ ਨੇ ਤੇ 1265 ਦੇ ਵਿੱਚ ਉਹਨਾਂ ਦੀ ਵਫਾਤ ਹੋਈ ਹੈ। ਹੁਣ ਨਿੱਕਾ ਜਿਹਾ ਤਾਰੁਫ ਹੈ। ਵੈਸੇ ਤਾਂ ਸਵਾਲ ਬਾਬਾ ਫਰੀਦ ਦੀ ਹਯਾਤੀ ਤੇ ਨਹੀਂ ਹੁੰਦਾ। ਸਵਾਲ ਉਹਨਾਂ ਦੀ ਹਯਾਤੀ ਤੇ ਪੁੱਛਿਆ ਜਾਵੇ, MA ਚ ਪੁੱਛਿਆ ਜਾ ਸਕਦਾ ਹੈ, CSS ਦੇ ਵਿੱਚ ਨਹੀਂ ਪੁੱਛਿਆ ਜਾਂਦਾ। ਲੇਕਿਨ ਤੁਸੀਂ ਉਹਦਾ ਤਾਰੁਫ ਯਾਦ ਇੰਜ ਕਰਨਾ ਹੈ ਕਿ ਉਹਦੇ ਵਿੱਚੋਂ ਤੁਹਾਡੇ MCQs ਤਿਆਰ ਹੋ ਜਾਂਦੇ ਨੇ। ਬੱਚੇ ਇਹ ਗਲਤੀ ਕਰ ਰਹੇ ਨੇ ਕਿ ਤਾਰੁਫ ਦਾ ਪੂਰਾ 1.5 ਤੋਂ 2 ਸਫ਼ੇ ਹੁੰਦੇ ਲਿਖ ਰਹੇ ਨੇ ਤਾਰੁਫ ਦੇ। ਇਹ ਸਾਰਾ ਗੈਰ ਜ਼ਰੂਰੀ ਹੁੰਦਾ ਹੈ। ਜਿਹੜਾ ਤੁਸੀਂ ਉਹਦਾ ਤਾਰੁਫ ਲਿਖ ਰਹੇ ਹੋ, ਯਾਤੀ ਤੇ ਜਾਤ ਲਿਖ ਰਹੇ ਹੋ, ਉਹਦੇ ਮੁਰੀਦ ਲਿਖ ਰਹੇ ਹੋ, ਖਲੀਫੇ, ਉਹਦੇ ਮੁਰਸ਼ਿਦ, ਵਾਲदैन, ਉਹਦੀਆਂ ਤਾਲੀਮ, ਉਹਦੀ ਤਰਬੀਅਤ, ਉਹਦੀਆਂ ਕਿਤਾਬਾਂ, ਇਹ ਸਾਰਾ ਗੈਰ ਜ਼ਰੂਰੀ ਹੈ। ਇਹ ਨਹੀਂ ਲਿਖਣਾ ਹੁੰਦਾ। ਤਾਰੁਫ ਲਿਖਣਾ ਜ਼ਰੂਰ ਹੈ, ਪਰ ਮੁਖਤਸਰ ਜਿਹਾ ਕਰਕੇ ਤਾਰੁਫ ਲਿਖਣਾ ਹੈ। 3 ਤੋਂ 4 ਸਤਰਾਂ ਦੇ ਵਿੱਚ ਲਿਖਣਾ ਹੁੰਦਾ ਤਾਰੁਫ, ਵੱਧ ਤੋਂ ਵੱਧ 5 ਸਤਰਾਂ ਦੇ ਵਿੱਚ। ਇਹ ਜਿਹੜਾ ਹੈ ਸਮਝਣ ਵਾਸਤੇ ਤਾਰੁਫ ਜਿਹੜਾ ਤੁਹਾਨੂੰ ਮੈਂ ਪੜ੍ਹਾ ਰਿਹਾ। ਬਾਬਾ ਫਰੀਦ ਹੋਰਾਂ ਦਾ ਅਸਲ ਨਾਮ ਮਸਊਦ ਸੀ ਤੇ ਲਕਬ ਫਰੀਦੁਦੀਨ। ਜਿਹੜਾ ਲਕਬ ਉਹਨਾਂ ਨੂੰ ਬਹੁਤਾ ਉਹਨਾਂ ਦਾ ਮਸ਼ਹੂਰ ਹੋਇਆ ਹੈ ਉਹ ਗੰਜ ਸ਼ਕਰ ਹੈ। ਤੇ ਆਪ ਇਸ ਲਕਬ ਨਾਲ ਲੋਕਾਈ ਜਾਂ ਲੋਕਾਂ ਵਿੱਚ ਜਾਣੇ ਤੇ ਪਹਿਚਾਣੇ ਜਾਂਦੇ ਨੇ। ਹੁਣ ਇਸ ਲਕਬ ਬਾਰੇ ਵੱਖੋ ਵੱਖ ਜਿਹੜੀਆਂ ਨੇ ਉਹ ਰਵਾਇਤਾਂ ਮਿਲਦੀਆਂ ਨੇ। ਆਪ ਦੇ ਪਿਓ ਦਾ ਨਾਂ ਜਲਾਲੁਦੀਨ ਤੇ ਦਾਦਾ ਦਾ ਨਾਂ ਸ਼ੇਖ ਸ਼ੁਏਬ ਸੀ। ਤੇ ਕੋਠੀਵਾਲ ਵਿੱਚ ਉਹ ਮੁਲਤਾਨ ਦੇ ਨੇੜੇ ਇੱਕ ਪਿੰਡ ਵਿੱਚ ਪੈਦਾ ਹੋਏ। ਮਿਡਲੀ ਤਾਲੀਮ ਉਹਨਾਂ ਨੇ ਵਾਲਦਾ ਕੁਰਸਮ ਬੀਬੀ ਕੋਲੋਂ ਹਾਸਿਲ ਕੀਤੀ। ਆਪ ਨੇ ਇਲਮ, ਪਰਹੇਜ਼ਗਾਰੀ ਤੇ ਪਾਕਬਾਜ਼ੀ ਨੂੰ ਇਸ ਤਰ੍ਹਾਂ ਅਖਤਿਆਰ ਕੀਤਾ ਸੀ ਕਿ ਉਹਨਾਂ ਦੀ ਨੇਕੀ, ਦਿਆਨਤ ਤੇ ਇਲਮ ਦੇ ਹਰ ਪਾਸੇ ਚਰਚੇ ਹੋਣ ਲੱਗ ਪਏ। ਜ਼ਾਹਿਰ ਸੂਫੀ ਬਜ਼ੁਰਗ ਸਨ ਤੇ ਉਹ ਪਰਹੇਜ਼ਗਾਰ ਵੀ ਸਨ, ਪਾਕਬਾਜ਼ ਵੀ ਸਨ ਤੇ ਇਲਮ ਵੀ ਉਹਨਾਂ ਕੋਲ ਆਈ, ਚਰਚੇ ਤੇ ਹੋਣੇ ਨੇ। ਫਿਰ ਬਾਬਾ ਹੋਰਾਂ ਇਹ ਜਿਹੜਾ ਲਫ਼ਜ਼ ਹੈ ਆਪਣੇ, ਇਹ ਤੁਸੀਂ ਆਪਣੇ ਉਰਦੂ ਵਾਲਾ ਵੀ ਲਿਖ ਸਕਦੇ ਹੋ। ਬਾਬਾ ਹੋਰੀ ਆਪਣੇ ਮੁਰਸ਼ਿਦ ਕੁਤਬੁਦੀਨ ਬਖਤਿਆਰ ਕਾਕੀ ਦੇ ਨਾਲ ਦਿੱਲੀ ਟੱਪੜ ਗਏ। ਉੱਥੇ ਉਹਨਾਂ ਕੋਲ ਹੀ ਸਲੂਕ ਦੀਆਂ ਮੰਜ਼ਲਾਂ ਉਹਨਾਂ ਨੇ ਤੈਅ ਕੀਤੀਆਂ ਤੇ ਰੂਹਾਨੀ ਤੇ ਦੁਨਿਆਵੀ ਇਲਮ ਪੜ੍ਹਦੇ ਰਹੇ। ਇਸ ਵਾਸਤੇ ਮੋਇਨੁਦੀਨ ਚਿਸ਼ਤੀ ਇੱਕ ਵਾਰੀ ਦਿੱਲੀ ਆਏ ਤੇ ਬਾਬਾ ਫਰੀਦ ਹੋਰਾਂ ਨੂੰ ਵੇਖ ਕੇ ਮੁਰਸ਼ਿਦ ਬਖਤਿਆਰ ਕਾਕੀ ਨੂੰ ਉਹਨਾਂ ਨੇ ਆਖਿਆ ਕਿ ਤੁਸੀਂ ਇੱਕ ਅਜਿਹੇ ਮੁਰੀਦ ਨੂੰ ਚੁਣਿਆ ਹੈ ਜਿਹੜਾ ਇੱਕ ਦੀਵਾ ਹੈ ਤੇ ਦੁਨੀਆ ਤੇ ਚਾਨਣ ਫੈਲਾਏਗਾ। ਔਰ ਉਹ ਇੱਕ ਦਿਨ ਉਹਨਾਂ ਨੇ ਇਸਲਾਮ ਨੂੰ ਦੁਨੀਆ ਤੇ ਫੈਲਾਉਣ ਵਾਸਤੇ, ਉਹਦਾ ਪ੍ਰਚਾਰ ਕਰਨ ਵਾਸਤੇ ਬੜੀ ਕੋਸ਼ਿਸ਼ ਕੀਤੀ ਹੈ ਤੇ ਫੈਲਿਆ ਵੀ ਹੈ। ਠੀਕ ਹੈ। ਔਰ ਬਾਬਾ ਫਰੀਦ ਹੋਰਾਂ ਨੇ ਇਸਲਾਮ ਦੀ ਤਬਲੀਗ ਸ਼ੁਰੂ ਕਰ ਦਿੱਤੀ ਤੇ ਉਹ ਫਿਰ ਬਾਅਦ ਵਿੱਚ ਪਾਕਪਤਨ ਜਿਹੜਾ ਹੈ ਉੱਥੇ ਆ ਗਏ ਤੇ ਉਹ ਉੱਥੋਂ ਹੀ ਉਹਨਾਂ ਇਬਾਦਤਾਂ ਤੇ ਰਿਆਸਤਾਂ ਆਪਣੀਆਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ। ਤੇ ਫਿਰ ਉਹਨਾਂ ਨੇ ਆਵਾਮ ਨੂੰ ਅਮਲੀ ਤੇ ਇਖਲਾਕੀ ਦਰਸ ਦੇਣ ਵਾਸਤੇ ਮੁਰਸ਼ਿਦ ਬਣ ਕੇ ਆ ਗਏ।
आपने हर इंसान वास्ते घर दे बूहे खोल दिते। आप सूफी बुजुर्ग, नेक, पारसा ते इबादत गुजार, अल्लाह दी मखलूक नाल प्यार करन वाले, खिदमतगार, आवाम या लोकां दे हमदर्द सन। दुखां सुखां दे विच लोकां दे कम आउंदे सन, सांझी सन। ये तकरीबन सारे सूफी शायरां दा यही हिसाब किताब है। पंजाबी क्लासिकी शायरी दा ऐ सूफी बुजुर्ग 1265 विच इस दुनिया फानी तू कूच कर गया। आपने अपने शलूकां या बोलां राही तबलीग कीती, ਜਿਹੜੀ ਅੱਜ ਤੀਕਰ ਸਾਡੇ ਲਈ ਮਿਸ਼ਲੇ ਰਾਹ ਬਣੀ ਹੋਈ ਹੈ। ਇਹ ਤਾਂ ਉਹਨਾਂ ਦੇ ਤਾਰੁਫ ਹੈ। ਹੁਣ ਇਸ ਤਾਰੁਫ ਦੇ ਵਿੱਚ ਤੁਸੀਂ ਇਹ ਚੀਜ਼ਾਂ ਤਾਂ ਲਿਖ ਸਕਦੇ ਹੋ, ਇਹ ਜਿਹੜੀਆਂ ਨੇ ਇਹ ਸਾਰੀਆਂ ਵਾਲੀਆਂ, ਲੇਕਿਨ ਉਹਨਾਂ ਦੇ ਮੁਰਸ਼ਿਦ ਕੁਤਬੁੱਦੀਨ ਇਹ ਜਾਂ ਆਪਣਾ ਉਹਨਾਂ ਦੇ ਵਾਲਿਦ ਜਾਂ ਦਾਦਾ ਜਾਂ ਇਹ ਚੀਜ਼ਾਂ ਲਿਖਣ ਦੀ ਲੋੜ ਨਹੀਂ ਇਹਦੇ ਵਿੱਚ। ਮੁਖਤਸਰ ਜਿਹਾ ਤਾਰੁਫ ਲਿਖਣਾ। ਹੁਣ ਇਹਨੂੰ ਸਮਝਣ ਵਾਸਤੇ, ਸਲੂਕਾਂ ਨੂੰ ਸਮਝਣ ਵਾਸਤੇ ਆਸਾਨੀ ਨਾਲ 5 ਹਿੱਸਿਆਂ ਦੇ ਵਿੱਚ ਤਕਸੀਮ ਕੀਤਾ, ਵੰਡ ਦਿੱਤਾ ਇਹਨਾਂ ਨੂੰ। ਪਹਿਲਾ ਹਿੱਸਾ ਜਿਹੜਾ ਬਣਾਇਆ ਹੈ ਉਹ ਹੈ ਹਯਾਤੀ ਬਾਰੇ, ਉਹਨਾਂ ਦਾ ਜੰਮਪਲ, ਉਹਨਾਂ ਦੇ ਵਡਕੇ, ਉਹਨਾਂ ਦੀ ਤਾਲੀਮੋ ਤਰਬੀਅਤ, ਉਹਨਾਂ ਦੇ ਲਕਬ, ਉਹਨਾਂ ਦੇ ਕੰਮਕਾਜ, ਉਹਨਾਂ ਦਾ ਵਿਆਹ, ਉਹਨਾਂ ਦੀ ਔਲਾਦ, ਉਹਨਾਂ ਦੇ ਮੁਰਸ਼ਿਦ ਤੇ ਮੁਰੀਦ ਤੇ ਉਹਨਾਂ ਦੀ ਵਫਾਤ ਬਾਬਾ ਫਰੀਦ ਹੋਰਾਂ ਦੀ। ਇਹ ਹਯਾਤੀ ਬਾਰੇ। ਹੁਣ ਹਯਾਤੀ ਦੇ ਉੱਤੇ ਤਾਂ ਸਵਾਲ ਨਹੀਂ ਪੁੱਛਿਆ ਜਾ ਰਿਹਾ ਨਾ। ਅਗਰ ਹਯਾਤੀ ਤੇ 16 ਨੰਬਰਾਂ ਦਾ ਸਵਾਲ ਪੁੱਛਿਆ ਜਾ ਰਿਹਾ ਹੈ ਤੇ ਫਿਰ ਤਾਂ ਤੁਸੀਂ ਇਹ ਸਾਰਾ ਲਿਖਣਾ ਹੈ ਵਾਲਾ, ਠੀਕ ਹੈ। ਜੇਕਰ ਨਹੀਂ ਪੁੱਛਿਆ ਜਾ ਰਿਹਾ ਤੇ ਇਹ ਤਾਂ ਸਿਰਫ ਤੁਹਾਨੂੰ ਥੋੜਾ ਜਿਹਾ ਯਾਦ ਕਰਨ ਵਾਸਤੇ ਐਮਸੀਕਿਊਜ਼ ਮਾਰੂਤੀ ਵਾਲਾ ਜਿਹੜਾ ਪੋਰਸ਼ਨ ਹੈ ਨਾ, ਹਿੱਸਾ ਜਿਹੜਾ ਉਹਦੀ ਵਾਸਤੇ ਹੈ। ਦੂਜਾ ਹਿੱਸਾ ਹੈ ਇਸਲਾਮੀ ਦਰਸ। ਉਹਦੇ ਵਿੱਚ ਵੇਖੋ ਇਸਲਾਮੀ ਦਰਸ ਦੇ ਵਿੱਚ ਕੀ ਹੈ, ਤਸਵੁਫ, ਮੁਰਸ਼ਿਦ ਦੀ ਲੋੜ, ਕਾਮਲ ਰਹਿਬਰ ਦੀ ਤਲਾਸ਼, ਨਫਸ ਦੀ ਪਹਿਚਾਣ, ਵਹਦਤੁਲ ਵਜੂਦ, अल्लाह के दीदार दी सिक, इश्क को बयान, इश्क दी अहमियत, महबूब दी चाहत, राजी बा रजा। तीजा हिस्सा बनाया रूहानी तालीम। रूहानी तालीम दे विच की है, रब दी याद, दुनिया दी बेसबाती, आखरत दी फिक्र, मौत दी फिक्र, नफ्स दी पाकीज़गी, आजजी ते इनकसारी, लालच ते हिरस तू परहेज, रब दे गज़ब तू बचना। रूहानी तालीम दे विच ही अगे नमाज की ताकीद भी करते ने, गफलत लापरवाही दी निंदिया करते ने, रब दी जात दा कुर्ब वास्ते कोशिश करते ने, दुनियादारी दी मुजम्मत करते ने, चंगे अमलों दा दस देंदे ने ते अपनी जात दी नफी करते ने। ये रूहानी तालीम दी सूरत। चौथा हिस्सा जो बनाया है वो इखलाकी दर्स है, या उन्होंने इखलाकी तालीम की है। इखलाक दे विच पैंदा सच्चाई होनी चाहिए, सच्चाई का दर्स देंदे ने, गरूर ते तकबर तू बचण दा दर्स देंदे ने, कनात दा दर्स देंदे ने, जो मिल जाए वही काफी है, उस ते गुजारा कर। महरूमी दा एहसास, जबान दी मिठास, सब्र शुक्र दा दर्स देंदे ने, एहतसाब दा सबक ते एहतसाब दा दर्स देंदे ने, ते उस तो बाद हासिल कलाम आ जाता है या मुकदी गल आ जाती है। पंजवां हिस्सा शलूकां दी खूबियां या उन्हां दी खसूसियात की। ਹੁਣ ਵਜ਼ਨ ਤੇ ਬਹਿਰ ਤਸ਼ਬੀਹਾਂ ਤੇ ਇਸ਼ਤਾਰੇ ਵਰਤੇ ਨੇ, ਮਜਾਜ਼ ਮੁਰਸਲਿਨ ਦੇ ਵਿੱਚ ਤਮਸੀਲਾਂ ਨਾਲ ਗੱਲ ਕੀਤੀ ਹੈ, ਆਮ ਲਫ਼ਜ਼ਾਂ ਦੀ ਵਰਤੋਂ ਹੈ, ਜ਼ਬਾਨ ਤੇ ਸਲੂਕ ਬੜਾ ਸੌਖਾ ਹੈ। ਇਹ ਉਹਨਾਂ ਦਾ ਖੂਬੀਆਂ ਤੇ ਖਸੂਸੀਆਤ ਨੇ। ਸਭ ਤੋਂ ਪਹਿਲੇ ਵੇਖੋ ਨਾ, ਹੁਣ ਇਹ ਜਿਹੜੀ ਤੁਹਾਡੇ ਕੋਲ ਤਾਰੁਫ ਤੁਸੀਂ ਲਿਖਿਆ ਹੈ ਪਹਿਲੇ ਉੱਤੇ ਪੇਪਰ ਜਦੋਂ ਤੁਸੀਂ ਹੱਲ ਕੀਤਾ ਹੈ, ਦੂਜਾ ਤੁਹਾਡੇ ਕੋਲ ਜਿਹੜੀ ਇਹ ਦੂਜੀ ਸੁਰਖੀ ਹੈ ਉਹ ਹੈ ਬਾਬਾ ਫਰੀਦ ਦੇ ਤਾਲੀਮੀ ਵਿਚਾਰ ਪੁੱਛੇ ਗਏ ਨੇ ਤਾਂ ਤਾਲੀਮੀ ਵਿਚਾਰ ਦੱਸਣੇ ਨੇ। अगर इखलाकी विचार पूछे गए ने तो इखलाकी दसने ने, इस्लामी पूछे गए ने तो जेड़ा भी सवाल थातू पूछया गया है तुहाडे कोलों ओनू इत्थे सफ़े दे विचकार दे विच जदों मोल्ड करना है उदों तुसीं लिखना है। फर्ज करो तुहाडे कोल सवाल आ गया कि बाबा फरीद दे शलूक इंसानी जीवन दी कुंजी ने, इत्थे लिखो ए शलूक इंसानी जीवन दी कुंजी। हुण
ਇਹ ਤੁਹਾਡਾ ਅਸਲ ਸਵਾਲ ਹੈ। ਮੋਲਡ ਕਰ ਲਿਆ ਤੁਸੀਂ, ਥੱਲੇ ਹੁਣ ਇੱਥੇ ਲਿਖੋ। ਹੁਣ ਇਹ ਤਾਲੀਮੀ ਵਿਚਾਰ ਸੀ, ਇੱਥੇ ਹੋਰ ਵੀ ਆ ਸਕਦਾ ਹੈ। ਜਿਹੜਾ ਸਵਾਲ ਆਵੇ ਉਹਨੂੰ ਇੱਥੇ ਉੱਤੇ ਲਿਖ ਦੇਣਾ ਹੈ, ਸੁਰਖੀ ਦੇ ਵਿੱਚ, ਮੇਨ ਸੁਰਖੀ ਉਹਦੀ ਬਣਾ ਲੈਣੀ। ਠੀਕ ਹੈ। ਥੱਲੇ ਉਹਦੀ ਥੋੜੀ ਜਿਹੀ ਵਜ਼ਾਹਤ ਕਰਨੀ ਹੈ ਕਿ ਇਨਸਾਨੀ ਜੀਵਨ ਦੀ ਕੁੰਜੀ ਕਿਉਂ ਹੈ, ਇਹਨਾਂ ਦੇ ਵਿੱਚ ਕਿਹੜੀ ਗੱਲਬਾਤ ਕੀਤੀ ਗਈ ਹੈ ਵੀ ਇਹਨਾਂ ਨੂੰ ਇਨਸਾਨੀ ਜੀਵਨ ਦੀ ਕੁੰਜੀ ਆਖਿਆ ਗਿਆ। ਤੁਹਾਨੂੰ ਪਹਿਲੀ ਦੱਸ ਦਿੱਤਾ ਹੈ ਕਿ ਇਹਦੇ ਵਿੱਚ ਇਸਲਾਮੀ, ਦੀਨੀ, ਇਸਲਾਮੀ, ਅਖਲਾਕੀ, ਮੁਆਸ਼ਰਤੀ, ਇਹ ਸਾਰੀਆਂ ਜਿਹੜੀਆਂ ਨੇ, ਜਿਹੜੇ ਹਿੱਸੇ ਤੁਹਾਨੂੰ ਦੱਸੇ ਨੇ, ਰੂਹਾਨੀ, ਉਸ ਤੋਂ ਬਾਅਦ ਇਹਦੀਆਂ ਖਸੂਸੀਆਤ ਨੇ, ਇਹ ਸਾਰਿਆਂ ਦੀ ਵਜ੍ਹਾ ਤੋਂ ਇਹਨਾਂ ਨੂੰ ਇਨਸਾਨੀ ਜੀਵਨ ਦੀ ਕੁੰਜੀ ਆਖਿਆ ਗਿਆ ਕਿ ਇਨਸਾਨ ਅਗਰ ਜ਼ਿੰਦਾ ਹੈ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਕੰਮ ਨੇ ਜਿਹੜੇ ਉਹ ਕਰੇ, दीन ਦੇ ਕਿਹੜੇ ਮਾਮਲਾਤ ਨੇ, ਸ਼ਰੀਅਤ ਦੇ ਕਿਹੜੇ ਮਾਮਲਾਤ ਨੇ, ਇਖਲਾਕ ਦੀਆਂ ਕਿਹੜੀਆਂ ਗੱਲਾਂ ਨੇ, रूहानी पाकीज़गी किवें हासिल ਹੁੰਦੀ ਹੈ, ਤਸਵੁਫ ਜਾਂ ਵਾਹਦਤੁਲ ਵਜੂਦ ਕੀ ਹੈ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਕਿਉਂਕਿ ਇਨਸਾਨ ਆਇਆ ਨਾ, ਹੁਣ ਉਹ ਜਦੋਂ ਉਹਦੀ ਰੂਹ ਇਸ ਦੁਨੀਆ ਤੇ ਆਈ, ਉਹ ਰੂਹ ਉਦੋਂ ਤੋਂ ਗੁਨਾਹਗਾਰ ਨਾ ਹੀ, ਰੂਹ ਤਾਂ ਇਸ ਦੁਨੀਆ ਤੇ ਆ ਕੇ ਗੁਨਾਹਗਾਰ ਉਹਨੂੰ ਕੀਤਾ ਨਾ ਇਨਸਾਨ ਨੇ। ਤੇ ਹੁਣ ਉਹ ਅਗਰ ਬਿਹਤਰੀਨ ਜ਼ਿੰਦਗੀ ਇਸ ਦੁਨੀਆ ਤੇ ਵੀ ਗੁਜ਼ਾਰਨਾ ਚਾਹੁੰਦਾ ਹੈ, ਤੇ ਆਖਰਤ ਦੇ ਵਿੱਚ ਵੀ ਆਪਣੀ ਰੂਹ ਨੂੰ ਪਾਕ ਸਾਫ਼ ਲੈ ਕੇ ਜਾਣਾ ਚਾਹੁੰਦਾ ਹੈ, ਤੇ ਫਿਰ ਉਹ ਜਿਹੜੇ ਇਹ ਬਾਬਾ ਫਰੀਦ ਨੇ ਗੱਲਾਂ ਦਸੀਆਂ ਨੇ, ਉਹ ਸ਼ਲੂਕ ਜਿਹੜੇ ਉਹਨਾਂ ਨੇ ਬਿਆਨ ਕੀਤੇ ਨੇ, ਉਹਨਾਂ ਤੇ ਅਮਲ ਕਰੇ। ਚਾਹੇ ਸ਼ਰੀਅਤ ਦੀਆਂ ਗੱਲਾਂ ਨੇ, ਚਾਹੇ ਇਖਲਾਕ ਦੀਆਂ ਗੱਲਾਂ ਨੇ, ਚਾਹੇ ਇਸਲਾਮੀ ਗੱਲਾਂ ਨੇ, ਚਾਹੇ ਮੁਆਸ਼ਰਤੀ ਕੁਝਾਂ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ। ਠੀਕ ਹੈ। ਹੁਣ ਇੱਥੇ ਜਦੋਂ ਤੁਸੀਂ ਕਿਸੇ ਦੂਜੇ ਸ਼ਹਿਰ ਦਾ ਹਵਾਲਾ ਦੇਣਾ ਹੈ, ਜਿਨ੍ਹਾਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕੀਤਾ ਹੈ, ਹੁਣ ਇੱਥੇ ਖਰਾਜੇ ਤਹਿਸੀਨ ਪੇਸ਼ ਕੀਤਾ ਹੈ, ਤੇ ਤੁਸੀਂ ਲਿਖ ਸਕਦੇ ਹੋ ਕਿ ਇਹ ਜਿਹੜਾ ਹੈ ਮੀਆਂ ਮੁਹੰਮਦ ਬਖਸ਼ ਨੇ ਲਿਖਿਆ ਹੋਵੇ, ਜਾਂ ਕਿਸੇ ਹੋਰ ਸ਼ਾਇਰ ਨੇ ਲਿਖਿਆ ਹੋਵੇ, ਜਿਹੜਾ ਤੁਹਾਨੂੰ ਯਾਦ ਹੋਵੇ ਕਿ ਅਵਲ ਸ਼ੇਖ फरीद शकरगंज आरिफ अहल वलायत हिक एक सुखन जबान उहदीदा रहबर राह हिदायत। एक एक लफ्ज ਜਿਹੜਾ ਸੁਖਨ ਸਦਨ ਅਲਫਾਜ਼ ਨੂੰ ਉਹਦੀ ਜ਼ਬਾਨ ਦੇ ਵਿੱਚੋਂ ਨਿਕਲਿਆ ਹੋਇਆ, ਜਿਹੜਾ ਰਹਿਬਰ, ਜਿਹੜਾ ਤਲਾਸ਼ ਕਰਦਾ ਹੈ, ਰਹਿਬਰ ਦੀ ਖੋਜ ਚ ਹੁੰਦਾ ਹੈ, ਉਹ ਹਿਦਾਇਤ ਦਾ ਕੰਮ ਕਰਦਾ ਉਸ ਬੰਦੇ ਵਾਸਤੇ। अव्वल शेख फरीद शक्कर, पहला शेख जड़ा है वो फरीद शक्कर है, आरिफ अहल वलायत, इन वलायत दीजिए। अच्छा, उस तो बाद वेखो थोड़े को सारिया सुर्खियां ने, सुर्खियां अगे पीछे लिख सकते हो, जरूरी नहीं कि जी किताब दे विच तरतीब ने लिखियां तुसीं उंज ही लिखणियां ने, नहीं, उन्हां दी जिहड़ी पॉइंटिंग है, नंबरिंग है, सीरियल, वो अगे पीछे कर सकते हो। 3 4 5 ते सुर्खी एक याद आ गई है, उन्होंने थले लिखो, उत्ते लिखो, लेकिन उनदे विच जिहड़ा रेलीवेंट तुसां शेर लिखना है ना, वो जरूरी है। असल मकसद तुहाडा शेर है। सुर्खी दी तरतीब अगे पिछे हो सकती है, लेकिन शेर जिहड़ा ना, वो सुर्खी दा मुतलका ही होना चाहिए है। हुण ए नमाज दी ताकीद करदे ने, ते ये उन्हां दा एक दर्स की है, ये दर्स उन्हां दा जिहड़ा उन्हां दित्ता है, ये शरीयत दा भी है, ये इस्लामी भी है, मजहबी दीनी जिन्हों आखदे ने, या उस तो बाद तालीमी विचार भी आ जाता है उन्हों का। ठीक है, ये दर्स ये सारा ये शामिल है, और ये इखलाक दे विच भी आ जाता है, क्योंकि नमाज जिहड़ी है वो थोड़ी इखलाक नूं भी बेहतर करती है, क्योंकि तुसी फिर बदकारी तू, झूठ तू और गुनाह तू परहेज करदे हो, कोशिश करदे हो। नमाज की ताकीद जिहड़ी है इसे शामिल। ਹੁਣ ਇਹਦੇ ਵਿੱਚੋਂ ਤੁਸੀਂ ਇਹ 2 ਤੇ 3 ਸਤਰਾਂ ਦੇ ਵਿੱਚ ਵਜ਼ਾਹਤ ਕੀਤੀ ਕਿ ਬਾਬਾ ਫਰੀਦ ਹੋਰਾਂ ਨੇ ਆਪਣੇ ਬੋਲਾਂ ਜਾਂ ਆਪਣੇ ਸ਼ਲੂਕਾਂ ਰਾਹੀਂ ਨਮਾਜ਼ ਦੀ ਤਾਕੀਦ ਕੀਤੀ ਹੈ, ਤੇ ਉਹਨਾਂ ਨੇ ਦੱਸਿਆ ਹੈ ਕਿ ਸ਼ਰੀਅਤ ਦੇ ਵਿੱਚ, ਇਸਲਾਮੀ ਮਸਲਿਆਂ ਦੇ ਵਿੱਚ ਨਮਾਜ਼ ਜਿਹੜੀ ਹੈ ਉਹਦਾ ਬੜਾ ਅਹਿਮ ਕਿਰਦਾਰ ਵੀ ਹੈ, ਉਹ ਫਰਜ਼ ਵੀ ਹੈ, ਤੇ ਉਹ
ਅਰਕਾਨ ਦੇ ਵਿੱਚੋਂ ਅਰਕਾਨ ਵੀ ਹੈ, ਰੁਕਨ ਵੀ ਹੈ। ਇਸ ਵਾਸਤੇ ਨਮਾਜ਼ ਜਿਹੜੀ ਹੈ ਉਹ ਬਰਾਹ ਰਾਸਤ ਅੱਲਾਹ ਤਾਲਾ ਤੇ ਬੰਦੇ ਨੂੰ ਕਰੀਬ ਲੈ ਕੇ ਜਾਂਦੀ ਹੈ। ਨਮਾਜ਼ ਇਨਸਾਨ ਜਿਹੜਾ ਹੈ ਉਹ ਪੜ੍ਹਦਾ ਹੈ, ਉਹਨੂੰ ਅੱਲਾਹ ਤਾਲਾ ਦੀ ਜ਼ਾਤ ਦਾ ਕੁਰਬ ਹੁੰਦਾ ਹੈ, ਉਹਦੇ ਤੇ ਖੌਫਦਾਰੀ ਹੁੰਦਾ ਹੈ, ਉਹ ਆਪਣੇ ਨਫਸ ਨੂੰ ਪਾਕ ਕਰਦਾ ਹੈ, ਉਹਦਾ ਅੰਦਰ ਜ਼ਾਹਿਰ ਤੇ ਬਾਤਿਨ ਉਹ ਵੀ ਪਾਕ ਹੁੰਦਾ ਹੈ। ਇਸ ਵਾਸਤੇ ਬਾਬਾ ਫਰੀਦ ਹੋਰਾਂ ਨੇ ਲੋਕਾਂ ਨੂੰ ਮੁਖਾਤਬ ਕਰਕੇ ਨਮਾਜ਼ ਦੀ ਤਾਕੀਦ ਕੀਤੀ ਹੈ, ਤੇ ਉਹ ਇਨਸਾਨੀ ਜੀਵਨ ਦੀ ਕੁੰਜੀ ਦਾ ਇਹ ਵੀ ਜ਼ਰੀਆ ਹੈ। ਨਮਾਜ਼ ਵੀ, ਨਮਾਜ਼ ਜਿਵੇਂ ਮੋਮਿਨ ਦੀ ਮਿਰਾਜ ਹੈ, ਇੰਜ ਇਨਸਾਨੀ ਜੀਵਨ ਦੀ ਕੁੰਜੀ ਵੀ ਹੈ। ਜੇ ਇਨਸਾਨ ਦੁਨੀਆ ਤੇ ਆਇਆ ਤਾਂ ਉਸ ਇਬਾਦਤ ਅੱਲਾਹ ਤਾਲਾ ਆਖਿਆ ਕਿ ਮੈਂ ਇਨਸਾਨ ਨੂੰ ਇਬਾਦਤ ਵਾਸਤੇ ਬਣਾਇਆ ਹੈ, ਉਹ ਮਾਮਲਾਤ ਦੁਨੀਆ ਦੇ ਵੀ ਲੈ ਕੇ ਚੱਲੇ ਤੇ ਦੀਨ ਦੇ ਵੀ ਲੈ ਕੇ ਚੱਲੇ। ਇਸ ਵਾਸਤੇ ਉਹਨਾਂ ਥੋੜੀ ਜਿਹੀ ਤੁਸੀਂ ਵਜ਼ਾਹਤ ਕੀਤੀ, ਮੈਂ ਤਾਂ ਬਹੁਤ ਲੰਮੀ ਚੌੜੀ ਵਜ਼ਾਹਤ ਕਰ ਰਿਹਾ ਨਾ। ਪੇਪਰ ਦੇ ਵਿੱਚ ਇਤਨੀ ਵਜ਼ਾਹਤ ਤੁਸੀਂ ਨਹੀਂ ਕਰਨੀ, ਕੋਈ ਉਹ ਇੱਕ ਸੁਰਖੀ ਦੇ ਉੱਤੇ ਤੁਸੀਂ ਐਮ ਫਿਲ ਨਹੀਂ ਕਰਨਾ, ਇੱਕ ਸੁਰਖੀ ਦੇ ਉੱਤੇ ਐਮ ਫਿਲ ਨਹੀਂ ਕਰਨਾ, PhD ਨਹੀਂ ਕਰਨਾ, ਠੀਕ ਹੈ, MA ਨਹੀਂ ਕਰਨਾ ਇੱਕ ਸੁਰਖੀ ਉੱਤੇ। ਇੱਕ ਸੁਰਖੀ ਦੇ ਉੱਤੇ 3 ਤੋਂ 4 ਸਤਰਾਂ ਲਿਖਣੀਆਂ ਨੇ, 3 ਤੋਂ 4 ਸਤਰਾਂ, ਉਹ ਸੌਖੀਆਂ ਤੁਸੀਂ ਲਿਖ ਸਕਦੇ ਹੋ। ਨਮਾਜ਼ ਦੀ ਤਾਕੀਦ ਜਿਹੜੇ ਉਹ ਕਰਦੇ ਨੇ, ਤੇ ਨਮਾਜ਼ ਜਿਹੜੀ ਹੈ ਉਹ ਮੁਸੀਬਤਾਂ ਤੋਂ ਵੀ ਬਚਾਉਂਦੀ ਹੈ, ਉਸ ਤੋਂ ਬਾਅਦ ਬੁਰਾਈ ਤੋਂ ਵੀ ਬਚਾਉਂਦੀ ਹੈ, ਤੇ ਅੱਲਾਹ ਤਾਲਾ ਦੇ ਨਾਲ ਬਰਾਹ ਰਾਸਤ ਇੱਕ ਰਾਬਤੇ ਦਾ ਜ਼ਰੀਆ ਵੀ ਹੈ, ਦੁਆ ਵੀ ਉਹਦੇ ਚ ਕਬੂਲ ਹੁੰਦੀ ਹੈ। ਇਸ ਵਾਸਤੇ ਇਹ 3 ਤੋਂ 4 ਸਤਰਾਂ ਲਿਖਣੀਆਂ ਨੇ, ਸੌਖੀਆਂ ਸੌਖੀਆਂ, ਪਰੇਸ਼ਾਨ ਨਹੀਂ ਹੋਣਾ। ਕੋਈ ਇਹਦੇ ਚ ਕੋਈ ਇਹ 16 ਨੰਬਰਾਂ ਦੇ ਸਵਾਲ ਦੇ ਵਿੱਚ PhD ਨਹੀਂ ਕਰਨੀ, ਕੋਈ ਇਹਦੇ ਵਿੱਚ ਆਰਟੀਕਲ ਨਹੀਂ ਲਿਖਣਾ, ਬੜਾ ਸੌਖਾ ਜਿਹਾ ਹੈ, ਸੌਖੀ ਜੀ ਸੁਰਖੀ ਹੈ, ਉਹਦੇ ਬਾਰੇ ਥੋੜਾ ਜਿਹਾ ਲਿਖਣਾ ਹੈ ਆਪਦੇ ਕੋਲੋਂ, ਉਹਨੂੰ ਮੋਲਡ ਕਰਨਾ ਹੈ। ਫਰੀਦਾ ਬੇ ਨਿਮਾਜ਼ਾ ਕੁਥਿਆ ਇਹ ਨਾ ਭੁੱਲੀ ਰੀਤ, ਕਦੇ ਚੱਲ ਨਾ ਆਇਓ ਤੂੰ ਪੰਜੇ ਵਕਤ ਮਸੀਤ। ਹੁਣ ਇਹਦੇ ਵਿੱਚ ਵੇਖੋ ਨਾ, ਉਹ ਆਪਣੇ ਆਪ ਨੂੰ ਪਿਆਉਂਦੇ ਨੇ ਫਰੀਦਾ ਬੇ ਨਿਮਾਜ਼ਾ ਕੁੱਤਿਆ ਇਹ ਨਾ ਭੁੱਲੀ ਰੀਤ। ਰੀਤ ਸੱਦੇ ਨੇ ਇੱਕ ਜਿਹੜਾ ਤੌਰ ਤਰੀਕਾ ਹੋਵੇ, ਇੱਕ ਰਸਮ, ਕਦੇ ਚੱਲ ਨਾ ਆਇਓ ਪੰਜੇ ਵਕਤ ਮਸੀਤ, ਕਦੀ ਚੱਲ ਕੇ ਮਸੀਤ ਹੀ ਨਹੀਂ ਆਇਆ। ਹੁਣ ਇਹਦੇ ਵਿੱਚ ਉਹ ਆਉਂਦੇ ਨੇ ਕਿ ਨਮਾਜ਼ ਦੀ ਤਾਕੀਦ ਕਰਦੇ ਪਏ ਨੇ, ਨਮਾਜ਼ ਦੀ ਤਾਕੀਦ ਕਰਦੇ ਪਏ ਨੇ, ਲੇਕਿਨ ਆਪਦੀ ਨਿੰਦਿਆ ਵੀ ਕਰਦੇ ਪਏ ਨੇ, ਆਪਦੇ ਨਫਸ ਦੀ ਮੁਜ਼ੰਮਤ ਵੀ ਕਰਦੇ ਪਏ ਨੇ ਕਿ ਤੂੰ ਬੇਨਮਾਜ਼ ਹੈ। ਹੁਣ ਇਹ ਦੱਸਣਾ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਨਾ। ਬਾਬਾ ਫਰੀਦ ਹੋਰੀ ਤਾਂ ਨਮਾਜ਼ ਪੜ੍ਹਦੇ ਸੀ, ਲੇਕਿਨ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਇਹ ਰੀਤ ਨਹੀਂ ਭੁੱਲਣੀ, ਇਹ ਰੀਤ ਕਦੋਂ ਤੋਂ ਸ਼ੁਰੂ ਤੋਂ ਚੱਲੀ ਆ ਰਹੀ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਚੱਲੀ ਆ ਰਹੀ ਹੈ। ਇਹ ਜਿਹੜੀ ਰਸਮ ਹੈ, ਇਹ ਜਿਹੜਾ ਸ਼ਰੀਅਤ ਦੇ ਵਿੱਚ ਇਹ ਰੁਕਨ ਵੀ ਹੈ, ਇਹ ਨਮਾਜ਼ ਦਾ, ਠੀਕ ਹੈ, ਇਹ ਫਰਜ਼ ਵੀ ਹੈ, ਇਹਨੂੰ ਭੁੱਲਣਾ ਨਹੀਂ। 5 ਵਕਤ ਐਲਾਨ ਹੁੰਦਾ ਹੈ ਮਸਜਿਦ ਦੇ ਵਿੱਚ ਆਓ, ਇਹ ਕਾਮਯਾਬੀ ਹੈ, ਜन्नत ਦੀ ਕੁੰਜੀ ਹੈ, ਫਰਜ਼ ਕਰੋ। ਤੇ ਇਸ ਵਾਸਤੇ ਇਹ ਸ਼ਲੂਕ ਜਿਹੜੇ ਨੇ ਇਹ ਵੀ ਇਨਸਾਨੀ ਜੀਵਨ ਦੀ ਕੁੰਜੀ ਹੈ, ਤੇ ਇਹ ਨਮਾਜ਼ ਵੀ ਤੇ ਇਨਸਾਨੀ ਜੀਵਨ ਦੀ ਕੁੰਜੀ ਹੈ ਨਾ। ਜਦੋਂ ਤੁਸੀਂ ਨਮਾਜ਼ ਪੜ੍ਹਦੇ ਹੋ ਤੇ ਅੱਲਾਹ ਤਾਲਾ ਦੀ ਜ਼ਾਤ ਖੁਸ਼ ਹੋ ਜਾਂਦੀ, ਨਮਾਜ਼ ਦੀ ਤਾਕੀਦ ਕਰ ਰਹੇ ਨੇ ਤੇ ਫਿਰ ਆਪਣੇ ਨਫਸ ਨਿੰਦਿਆ ਵੀ ਕਰ ਰਹੇ ਨੇ। ਥੱਲੇ ਤੁਸੀਂ ਇਹ ਉੱਤੇ ਤੁਸੀਂ ਵਜ਼ਾਤ ਕੀਤੀ ਏ, ਥੱਲੇ ਤੁਸੀਂ ਇਹ ਸਫੇ ਦੇ ਵਿਚਕਾਰ, ਇਸ ਸਫੇ ਦੇ ਵਿਚਕਾਰ ਦਰਮਿਆਨ ਦੇ ਵਿੱਚ ਇਹ ਸ਼ੇਰ ਲਿਖ ਦਿੱਤਾ ਹੈ। ਬਸ ਇਹ ਤੁਹਾਡੀ ਪ੍ਰੈਜੈਂਟੇਸ਼ਨ ਹੈ। ਹੁਣ ਅੱਗੇ ਸੁਰਖੀ ਆ ਜਾਂਦੀ, ਫਰਜ਼ ਕਰੋ ਗਫਲਤ ਲਾਪਰਵਾਹੀ ਦੀ ਨਿੰਦਿਆ, ਗਫਲਤ ਲਾਪਰਵਾਹੀ। ਹੁਣ ਇੱਥੇ ਗਫਲਤ ਕੀ ਹੈ? ਇਨਸਾਨ ਦੁਨੀਆ ਤੇ ਆਇਆ ਹੈ, ਅੱਲਾਹ ਤਾਲਾ ਨੇ ਗਲਿਆ ਆਪਣੀ ਇਬਾਦਤ ਵਾਸਤੇ, ਮਾਮਲਾਤ ਜਿਹੜੇ ਨੇ ਉਹ ਇਸਲਾਮੀ ਮਾਮਲਾਤ ਜਿਹੜੇ ਉਹ ਵੀ ਵੇਖੇ, ਤਸਬੀਹ ਕਰੇ ਅੱਲਾਹ ਦੀ ਜ਼ਾਤ ਦੀ, ਤੇ ਉਹ ਫਿਰ ਆਪਣੇ ਕੰਮਾਂ ਦੇ ਵਿੱਚ ਮਸ਼ਗੂਲ ਹੋ ਗਿਆ ਹੈ, ਗਫਲਤ ਲਾਪਰਵਾਹੀ ਕਰ ਰਿਹਾ ਹੈ, ਅੱਲਾਹ ਨੂੰ ਯਾਦ ਨਹੀਂ ਕਰ ਰਿਹਾ। ਜਿੱਥੇ ਬੁੱਲੇ ਸ਼ਾਹ ਵੀ ਆਖਿਆ ਈ, ਉੱਠ ਜਾ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ, ਤੂੰ ਸੁੱਤਿਆਂ ਉਮਰ ਵਿੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਹੈ। ਇਹ ਉਹੀ ਸਾਰੀਆਂ ਚੀਜ਼ਾਂ ਨੇ ਕਿ ਗਫਲਤ ਇਨਸਾਨ ਜਿਹੜਾ ਹੈ ਜਦੋਂ ਇਸ ਦੁਨੀਆ ਤੇ ਆਇਆ ਹੈ, ਤੇ ਉਹ ਆਇਆ ਕਿਸ ਵਾਸਤੇ, ਤੇ ਫਿਰ ਉਹ ਕਿਹੜੇ ਕੰਮਾਂ ਦੇ ਵਿੱਚ ਲੱਗ ਗਿਆ ਹੈ, ਗਫਲਤ ਲਾਪਰਵਾਹੀ ਦੇ ਵਿੱਚ ਕਿਵੇਂ ਮਸ਼ਗੂਲ ਹੋ ਗਿਆ ਹੈ।
रुपया, दौलत, शोहरत, मकाम, मर्तबा, ठीक है, गरूर और तकब्बुर, उस तो बाद दीनी हसूल ਨੂੰ ਛੱਡ ਕੇ ਤੇ ਦੁਨਿਆਵੀ ਅਸੂਲ ਦਾ ਮਤਲਬ ਹੈ ਜਿਹੜੀ ਦੁਨੀਆ ਦੀਆਂ ਚੀਜ਼ਾਂ ਨੇ, ਜਿਹੜੀਆਂ ਮਾਦੀ ਚੀਜ਼ਾਂ ਨੇ, ਜਿਹੜੀਆਂ ਇੱਥੇ ਰਹਿ ਜਾਣੀਆਂ ਨੇ, ਉਹਨਾਂ ਦੇ ਪਿੱਛੇ ਫਿਰਦਾ ਪਿਆ ਹੈ ਤੇ ਉਹ ਗਫਲਤ ਲਾਪਰਵਾਹੀ ਵਿੱਚ ਹੈ। ਇਬਾਦਤ ਨਹੀਂ ਕਰ ਰਿਹਾ, ਰਿਆਜ਼ਤ ਨਹੀਂ ਕਰ ਰਿਹਾ, ਰੱਬ ਨੂੰ ਯਾਦ ਨਹੀਂ ਕਰ ਰਿਹਾ, ਰੋਜ਼ੇ ਨਹੀਂ ਰੱਖ ਰਿਹਾ, ਜਿਹੜੇ ਇਖਲਾਕੀ ਮਾਮਲਾਤ ਨੇ, ਲੋਕਾਂ ਨਾਲ ਪਿਆਰ ਨਹੀਂ ਕਰ ਰਿਹਾ, ਉਹਨਾਂ ਨੂੰ ਜਿਹੜੇ ਛੋਟੇ ਨੇ, ਇਹ ਸਾਰੇ ਗਫਲਤ ਲਾਪਰਵਾਹੀ। ਤੇ ਗਫਲਤ ਲਾਪਰਵਾਹੀ ਚ ਉਦੋਂ ਨਹੀਂ ਬੰਦਾ ਜਾਂਦਾ ਹੈ ਜਦੋਂ ਇਨਸਾਨ ਕੋਲ ਇਹ ਚੀਜ਼ਾਂ ਆ ਜਾਂਦੀਆਂ ਨੇ ਸਾਰੀਆਂ, ਠੀਕ ਹੈ, ਮਾਦੀ ਦੁਨੀਆ ਪਿੱਛੇ ਲੱਗ ਜਾਂਦਾ ਹੈ। ਹੁਣ ਇਹਦੇ ਵਿੱਚ ਉਹ ਲਿਖਦੇ ਨੇ, ਉੱਠ ਫਰੀਦਾ ਵੁਜ਼ੂ ਸਾਜ਼ ਸੁਬ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨੀਵੇਂ ਸੋ ਸਿਰ ਕਪ ਉਤਾਰ। ਫਰੀਦਾ ਵਜ਼ੂ ਬਣਾ, ਸੁਬਹ ਦੀ ਨਮਾਜ਼ ਪੜ, ਜਿਹੜਾ ਸਿਰ ਆਪਣੇ ਸਾਈਂ ਅੱਗੇ ਨਹੀਂ ਨਿਉਂਦਾ ਉਹ ਸਰ ਨੂੰ ਕੱਪ ਛੱਡ, ਕੱਟ ਛੱਡ, ਉਤਾਰ ਦੇ, ਲਾ ਦੇ। ਸਾਈਂ ਕੌਣ ਨੇ? ਮੇਰੇ ਮਾਲਿਕ, ਰੱਬ ਦੀ ਜ਼ਾਤ। ਜੇ ਰੱਬ ਦੀ ਜ਼ਾਤ ਅੱਗੇ ਸੁਬਹ ਸਜਦਾ ਨਹੀਂ ਕਰਦਾ, ਨਮਾਜ਼ ਪੜਨ ਵਾਸਤੇ ਵਜ਼ੂ ਨਹੀਂ ਬਣਾਉਂਦਾ, ਉਹ ਆਂਦਾ ਉਸ ਸਿਰ ਨਾਲੋਂ ਸਿਰ ਨੂੰ ਕੱਟ ਦੇਣਾ ਚਾਹੀਦਾ। ਉਹ ਗਫਲਤ ਲਾਪਰਵਾਹੀ ਦੇ ਵਿੱਚ ਉਹ ਸਿਰ, ਉਹ ਨਫਸ ਜਿਹੜਾ ਹੈ ਉਹ ਮਸ਼ਗੂਲ ਹੈ, ਮਗਨ ਹੈ, ਉਹਦੀ ਲੋੜ ਅੱਲਾ ਨੂੰ ਨਹੀਂ। ਉਸ ਤੋਂ ਬਾਅਦ ਅੱਲਾ ਦੇ ਅੱਗੇ ਸਜਦਾ ਸ਼ੁਕਰ। ਹੁਣ ਸਜਦਾ ਸ਼ੁਕਰ ਜਿਹੜਾ ਹੈ, ਅੱਲਾਹ ਤਾਲਾ ਆਂਦਾ ਹੈ ਕਿ ਤੁਸੀਂ ਮੇਰੀ ਜ਼ਾਤ ਦਾ ਮੈਨੂੰ ਜਿਤਨਾ ਯਾਦ ਕਰੋ, ਮੇਰਾ ਸ਼ੁਕਰ ਕਰੋ, ਮੈਨੂੰ ਸਜਦਾ ਕਰੋ, ਤਹਜਦ ਵੱਲ ਕਰੋ, ਤਹਜਦ ਦਾ ਟਾਈਮ ਹੋਵੇ, 5 ਵਕਤ ਨਮਾਜ਼ ਹੋਵੇ, ਨਫਲੀ ਇਬਾਦਤ ਹੋਵੇ, ਸਜਦਾ ਸ਼ੁਕਰ ਕਰੋ। ਅੱਲਾਹ ਦਾ ਮੈਂ ਤੁਹਾਨੂੰ ਹੋਰ ਜ਼ਿਆਦਾ ਦਿੰਦਾ, ਮੈਂ ਤੁਹਾਡੇ ਹੋਰ ਕਰੀਬ ਆਉਂਦਾ। ਮੈਨੂੰ ਹਾਸਿਲ ਕਰਨ ਦਾ ਤਰੀਕਾ ਹੀ ਇਹ ਹੈ, ਮੈਨੂੰ ਪਹਿਚਾਨਣ ਦਾ। ਇੱਥੇ ਲਿਖਦੇ ਨੇ ਕਿ ਫਰੀਦਾ ਪਿਛਲੀ ਰਾਤ ਨਾ ਜਾਗਿਓ, ਜਿਉਂਦੜਿਓ ਮੋਇਓ। ਪਿਛਲੀ ਰਾਤ ਕਿਹੜੀ ਹੈ? ਤਹਜਦ ਦਾ ਟਾਈਮ ਹੈ, ਤਹਜਦ ਦਾ ਵੇਲਾ। ਜਾਗਿਓ ਜਿਉਂਦੜਿਓ ਮੋਇਓ। ਜ਼ਾਹਿਰ ਗੱਲ ਹੈ ਉਹ ਬੰਦਾ ਤਾਂ ਜਿਉਂਦਾ ਮਰ ਗਿਆ, ਅੱਲਾਹ ਤਾਲਾ ਦੀ ਜ਼ਾਤ ਨੂੰ ਤੋਂ ਦੀ ਉਸ ਬੰਦੇ ਦੀ ਜ਼ਰੂਰਤ ਨਹੀਂ, ਜਿਹੜਾ ਇਬਾਦਤ ਨਹੀਂ ਕਰਦਾ, ਰਿਆਜ਼ਤ ਨਹੀਂ ਕਰਦਾ, ਉਹ ਠੀਕ ਹੈ ਨਮਾਜ਼ ਨਹੀਂ ਪੜਦਾ, ਉਹ ਜਿਉਂਦਿਆਂ ਹੀ ਮੋਇਆਂ ਵਰਗਾ ਹੈ। ਇਸ ਵਾਸਤੇ ਬਾਬਾ ਫਰੀਦ ਵੀ ਆਖਦੇ ਨੇ, ਇਹ ਆਪਣੇ ਨਫਸ ਦੀ ਮੁਜ਼ੰਮਤ ਵੀ ਕਰ ਰਹੇ ਨੇ, ਇਹਦੇ ਉੱਤੇ ਤਨਕੀਦ ਵੀ ਕਰ ਰਹੇ ਨੇ। ਫਰੀਦਾ ਪਿਛਲੀ ਰਾਤ ਨਾ ਜਾਗਿਓ, ਜਿਉਂਦੜਿਓ ਮੋਇਓ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ। ਮਤਲਬ ਅੱਲਾਹ ਤਾਲਾ ਦੀ ਜ਼ਾਤ ਨੂੰ ਤੂੰ ਤਾਂ ਵਿਸਾਰਦਾ ਹੈ, ਕਿਉਂਕਿ ਜਦੋਂ ਉਹਦੀ ਇਬਾਦਤ ਨਹੀਂ ਕਰ ਰਿਹਾ, ਨਮਾਜ਼ ਨਹੀਂ ਪੜ ਰਿਹਾ, ਸੁਬਹ ਕੁਰਾਨ ਪਾਕ ਦੀ ਤਿਲਾਵਤ ਨਹੀਂ ਕਰ ਰਿਹਾ, ਤਫਸੀਰ ਨਹੀਂ ਪੜ ਰਿਹਾ, ਸਮਝ ਨਹੀਂ ਰਿਹਾ, ਤੇ ਤੂੰ ਤੇ ਇਹਦਾ ਮਤਲਬ ਹੈ ਕਿ ਰੱਬ ਨੂੰ ਵਿਸਾਰ ਦਿੱਤਾ ਹੈ। ਲੇਕਿਨ ਰੱਬ ਜਿਹੜਾ ਹੈ ਉਹ ਨਹੀਂ ਤੈਨੂੰ ਵਿਸਾਰਦਾ, ਉਹ ਤੈਨੂੰ ਰੋਜ਼ੀ ਰੋਟੀ ਦਿੰਦਾ ਹੈ, ਤੈਨੂੰ ਰੁਪਈਆ, ਮਾਲੋ ਦੌਲਤ, ਪੈਸਾ, ਸ਼ੋਹਰਤ ਉਹ ਵੀ ਦਿੰਦਾ ਹੈ। ਇਹ ਸਾਰੀਆਂ ਚੀਜ਼ਾਂ ਤੂੰ ਕਰਨ ਦੇ ਬਾਵਜੂਦ ਅੱਲਾਹ ਤਾਲਾ ਨੂੰ ਵਿਸਾਰ ਛੱਡਦਾ ਹੈ। ਲੇਕਿਨ ਰੱਬ ਨੂੰ ਨਾ ਵਿਸਾਰ, ਠੀਕ ਹੈ, ਉਹਦੇ ਅੱਗੇ ਸਜਦਾ ਸ਼ੁਕਰ ਕਰ ਜਾ, ਤੈਨੂੰ ਇਸ ਦੁਨੀਆ ਤੇ ਬਣਾਇਆ, ਤੇਰੇ ਜਿਸਮ ਦੇ ਆਜ਼ਾਬ ਮੁਕੰਮਲ ਬਣਾਏ, ਤੈਨੂੰ ਜ਼ਰੂਰੀਆਤ ਜ਼ਿੰਦਗੀ ਵਾਸਤੇ ਹਰ ਚੀਜ਼ ਰੱਬ ਸੋਹਣੇ ਨੇ ਅਤਾ ਕੀਤੀ ਹੈ, ਠੀਕ ਹੈ। ਅੱਗੇ ਆਜਜ਼ੀ ਤੇ ਇਨਕਿਸਾਰੀ, सर आजजी जी, ते इनकिसारी। जी, कुछ पूछा आपने? जो आपने पढ़ा है कि सारे तब ना वसारियों, मतलब ये वसारने का मतलब नाराज करना है, या किस उसमें किस ਉਹਦੇ ਵਿੱਚ ਇਸਤੇਮਾਲ ਹੁੰਦਾ ਹੈ ਸ਼ੇਰ ਦੇ ਵਿੱਚ ਜਿਹੜਾ ਆਇਆ ਦੂਜੇ ਉਹਦੇ ਵਿੱਚ, ਜੇ ਤੈਂ ਰੱਬ ਵਸਾਰਿਆ ਤਾਂ ਰੱਬ ਨਾ ਵਸਾਰਿਓ। विसारो, भुला देना, जी, भुला देना, भुला देना। ठीक, ठीक है सर, थैंक यू। ਜੇ ਤੇ ਰੱਬ ਵਿਸਾਰਿਆ, ਜੇ ਤੇ ਰੱਬ ਨੂੰ ਭੁਲਾ ਦਿੱਤਾ ਤਾਂ ਰੱਬ ਨਾ ਵਿਸਾਰਿਓ।
ਰੱਬ ਤੈਨੂੰ ਨਹੀਂ ਬੁਲਾਇਆ, ਤੂੰ ਬੁਲਾ ਦਿੱਤਾ ਹੈ। ਹੁਣ ਅੱਲਾਹ ਤਾਲਾ ਦੀ ਜ਼ਾਤ ਕਿਤਨੀ ਮਖਲੂਕ ਹੈ। ਅੱਲਾਹ ਤਾਲਾ ਦੀ ਜ਼ਾਤ ਹਰ ਕਿਸੇ ਨੂੰ ਰਿਜ਼ਕ ਦੇ ਰਿਹਾ ਹੈ, ਉਹਨੂੰ ਰੋਜ਼ੀ ਰੋਟੀ ਦੇ ਰਿਹਾ ਹੈ, ਉਹਦੇ ਸਾਹ ਜਿਹੜੇ ਨੇ ਦੁਨੀਆ ਤੇ ਲਿਖੇ ਨੇ ਉਹ ਅੱਲਾਹ ਦੀ ਮਰਜ਼ੀ ਨਾਲ ਲੈ ਰਿਹਾ ਹੈ। ਅੱਲਾਹ ਅਗਰ ਕਿਸੇ ਨੇ ਨਾਰਾਜ਼ ਹੋਵੇ ਤੇ ਉਹਨੂੰ ਉਸ ਟਾਈਮ ਮੌਤ ਦੇ ਦੇਵੇ। ਇੰਨੀ ਥੋੜੀ ਅੱਲਾਹ ਤਾਲਾ ਦੀ ਜ਼ਾਤ ਤਾਂ ਨਹੀਂ ਕਰ ਰਿਹਾ ਨਾ। ਅਗਰ ਅੱਲਾਹ ਤਾਲਾ ਨੂੰ ਗੁੱਸਾ ਆ ਜਾਵੇ ਤੇ ਕੀ ਅੱਲਾਹ ਤਾਲਾ ਉਸ ਬੰਦੇ ਨੂੰ ਮਾਰ ਦੇਵੇ? ਲੇਕਿਨ ਜਿਹੜੇ ਸਾਹ ਲਿਖੇ ਨੇ ਉਹ ਤਾਂ ਲੈਣੇ ਨੇ। ਅੱਛਾ, ਅੱਗੇ ਇਹ ਆਜੀ ਤੇ ਇਨਕਸਾਰੀ ਦਾ ਦਰਸ, ਇਹਦੇ ਵਿੱਚ ਹੀ ਉਹਨਾਂ ਸ਼ਲੂਕਾਂ ਦੇ ਵਿੱਚ ਇਹ ਉਹਨਾਂ ਦੀ ਆਜੀ ਤੇ ਜਿਹੜੀ ਇਨਕਸਾਰੀ ਹੈ ਇਹ ਇਨਸਾਨ ਦੇ ਇਖਲਾਕ ਦੇ ਵਿੱਚ ਵੀ ਸ਼ਾਮਿਲ ਹੈ। ਇਨਸਾਨ ਦੀ ਤਾਲੀਮੀ ਜਿਹੜੇ ਉਹਨਾਂ ਦੇ ਬਾਬਾ ਫਰੀਦ ਦੇ ਵਿਚਾਰ ਨੇ ਉਹਦੇ ਵਿੱਚ ਵੀ, ਜਿਹੜੀ ਇਸਲਾਮੀ ਤਾਲੀਮ ਹੈ ਉਹਦੇ ਵਿੱਚ ਵੀ, ਇਨਸਾਨੀ ਜੀਵਨ ਦੀ ਕੁੰਜੀ ਵੀ ਇੰਜ ਹੀ ਹੈ ਵੀ ਜਿਹੜਾ ਬੰਦਾ ਆजिज ਤੇ ਇਨਕਸਾਰੀ ਕਰਦਾ ਹੈ ਉਹ ਕਾਮਯਾਬ ਵੀ ਹੁੰਦਾ ਹੈ। ਗਰੂਰ ਤਕੱਬਰ ਤਾਂ ਅੱਲਾਹ ਨੂੰ ਪਸੰਦ ਹੀ ਨਹੀਂ। ਔਰ ਗਰੂਰ ਤਕੱਬਰ ਕਰਨ ਵਾਲੇ ਤੇ ਉਹਦੀ ਕਿਹੜਾ ਹੈ, ਉਹ ਆਰਜ਼ੀ ਸਾਹ ਨੇ ਫਾਨੀ ਦੁਨੀਆ ਤੋਂ ਤਾਂ ਉਹਨਾਂ ਨੇ ਕੂਚ ਕਰ ਜਾਣਾ। ਇੱਕ ਇਨਸਾਨ ਆਪਣੇ ਕੱਲ ਵਾਸਤੇ ਪਰੇਸ਼ਾਨ ਹੈ, ਉਹ ਅੱਜ ਹੀ ਮਰ ਜਾਂਦਾ ਹੈ। ਉਹ ਉਹਦੀ ਅੱਜ ਹੀ ਇਨਕਸਾਰੀ ਉਹਨੂੰ ਚਾਹੀਦਾ ਹੈ ਉਹ ਆਪਣੇ ਅੰਦਰ ਲੈ ਕੇ ਆਵੇ। ਤੁਸੀਂ ਕੱਲ ਵਾਸਤੇ ਪਰੇਸ਼ਾਨ ਹੋ, ਆਪਣੇ ਮੁਸਤਕਬਲ ਵਾਸਤੇ ਪਰੇਸ਼ਾਨ ਹੋ, ਅੱਜ ਰਾਤ ਦਾ ਨਹੀਂ ਪਤਾ ਇਨਸਾਨ ਮਰ ਜਾਵੇ। ਠੀਕ ਹੈ। ਹੁਣ ਉਹ ਇਹਨੂੰ ਆਂਦਾ ਕੀ ਹੈ ਅੱਜ ਅੱਜ ਹੀ ਤੇ ਇਨਕਸਾਰੀ ਦਾ ਦਰਸ ਹੈ। ਫਰੀਦਾ ਮੈਨੂੰ ਮੁੰਝ ਕਰ, ਨਿੱਕੀ ਕਰ ਕਰ ਕੁੱਟ, ਬੜੇ ਖਜ਼ਾਨੇ ਰੱਬ ਦੇ ਜੋ ਭਾਵੇ ਸੋ ਲੁੱਟ। ਫਰੀਦਾ ਮੈਨੂੰ ਮੁੰਝ ਕਰ, ਇਹ ਮੈਂ ਜਿਹੜੀ ਹੈ ਇਹ ਹੁੰਦਾ ਨਫਸ ਹੈ। ਨਫਸ ਕੀ ਹੈ? ਜਿਹੜਾ ਉਹਦਾ ਦਿਲ ਹੈ ਅੰਦਰ ਦਾ, ਉਹਨੂੰ ਮੁੰਝ ਕਰਕੇ ਕੀ ਉਹਨੂੰ ਬਰੀ ਕਰਕੇ ਉਹਨੂੰ ਨਮਾਜ਼ ਵੱਲ ਲੈ ਕੇ ਆ, ਇਬਾਦਤ ਰਿਆਜ਼ਤ ਵੱਲ ਲੈ ਕੇ ਆ। ਮਾਰਨ ਦਾ ਇਹ ਮਕਸਦ ਹੈ। ਆਪਣੀ ਜ਼ਾਤ ਨੂੰ ਫਨਾ ਕਰ ਦੇ। ਕਿੰਦੀ ਜ਼ਾਤ ਚ ਅੱਲਾਹ ਤਾਲਾ ਦੀ ਜ਼ਾਤ ਹਰ ਲਮੇ ਅੱਲਾਹ ਤਾਲਾ ਦੀ ਜ਼ਾਤ ਨਜ਼ਰ ਆਵੇ ਔਰ ਉਹਦੀ ਇਬਾਦਤ ਰਿਆਜ਼ਤ ਵਾਸਤੇ ਹਰ ਟਾਈਮ ਤੂੰ ਮਸ਼ਗੂਲ ਹੋਵੇਂ। ਨਿੱਕੀ ਕਰ ਕਰ ਕੋਟ, ਬੜੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ। ਇੱਥੇ ਅੱਲਾਹ ਤਾਲਾ ਦੇ ਖਜ਼ਾਨੇ ਤੇ ਬੜੇ ਪਏ ਨੇ ਜੋ ਬਾਵੇ ਸੋ ਲੁੱਟ। ਹੁਣ ਤੈਨੂੰ ਵਲਾਇਤ ਚਾਹੀਦੀ ਹੈ, ਤੂੰ ਬਜ਼ੁਰਗ ਬਣਨਾ ਹੈ, ਤੂੰ ਵਲੀ ਬਣਨਾ ਹੈ, ਕਾਮਿਲ ਇਨਸਾਨ ਬਣਨਾ ਹੈ। ਆਖਰਤ ਦੇ ਵਿੱਚ ਤੂੰ ਚਾਹਨਾ ਮੈਨੂੰ ਜੰਨਤ ਜਿਹੜੀ ਹੈ ਅਤਾ ਕੀਤੀ ਜਾਵੇ, ਜੰਨਤ ਦੇ ਮਰਤਬੇ ਨੇ ਉਹਨਾਂ ਦੇ ਵਿੱਚ ਮੈਨੂੰ ਸਭ ਤੋਂ ਆਲਾ ਦਰਜੇ ਦਾ ਮਰਤਬਾ ਮਿਲੇ। ਤੇ ਇਹ ਖਜ਼ਾਨੇ ਨੇ ਰੱਬ ਸੋਹਣੇ ਦੇ, ਇਸ ਦੁਨੀਆ ਦੇ ਵਿੱਚ ਵੀ ਉਹ ਅਤਾ ਕਰਦਾ ਹੈ ਤੇ ਆਖਰਤ ਦੇ ਵਿੱਚ ਵੀ। ਇਹ ਤੂੰ ਚਾਹਨਾ ਜੇ ਮੈਨੂੰ ਮਿਲਣ ਤੇ ਫਿਰ ਆਜਜ਼ੀ ਤੇ ਇਨਕਸਾਰੀ ਇਹ ਆਪਣੀ ਜ਼ਾਤ ਦੇ ਵਿੱਚ, ਆਪਣੀ ਆਪਣੀ ਸ਼ਖਸੀਅਤ ਦੇ ਵਿੱਚ ਲੈ ਕੇ ਆ। ਬਾਬਾ ਫਰੀਦ ਵੀ ਇਹੀ ਆਖਦੇ ਨੇ। ਇਹ ਇੱਕ ਉਹਨਾਂ ਦਾ ਇਖਲਾਕੀ ਵੀ ਦਰਸ ਹੈ, ਤਾਲੀਮੀ ਵਿਚਾਰ ਵੀ ਹੈ, ਇਹ ਇਨਸਾਨੀ ਜੀਵਨ ਦੀ ਕੁੰਜੀ ਵੀ ਹੈ। ਅੱਛਾ, ਅੱਗੇ ਗਰੂਰ ਤੇ ਤਕੱਬਰ ਦੀ ਨਿੰਦਿਆ ਕਰਦੇ ਨੇ। ਉਹ ਇਹਦੇ ਚ ਤੁਸੀਂ ਵਜ਼ਾਹਤ ਕਰਨੀ ਹੈ। ਮੈਂ ਸ਼ੇਰ ਨਾਲ ਪੜਦਾ ਤੇ ਸ਼ੇਰ ਦੀ ਆਪੀ ਵਜ਼ਾਹਤ ਹੋ ਜਾਂਦੀ ਹੈ। ਫਰੀਦਾ ਖਾਕ ਨਾ ਨੀਂਦੀਏ, ਖਾਕੂ ਜੇੜ ਨਾ ਕੋ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋ। ਇਹ ਜਿਹੜੀ ਖਾਕ ਹੈ, ਜਿਹੜੀ ਮਿੱਟੀ ਹੈ, ਇਹਨੂੰ ਵੀ ਨੀਂਦਣਾ ਨਹੀਂ ਚਾਹੀਦਾ, ਬੁਰਾ ਭਲਾ ਨਹੀਂ ਆਖਣਾ ਚਾਹੀਦਾ। ਖਾਕ ਵਰਗੀ, ਇਸ ਮਿੱਟੀ ਵਰਗੀ ਵੀ ਸ਼ੈ ਕੋਈ ਨਹੀਂ। ਕਿਉਂ? ਇਹ ਜੁੰਦਿਆਂ ਪੈਰਾਂ ਦੇ ਥੱਲੇ ਹੈ। ਇਸੇ ਜ਼ਮੀਨ ਦੇ ਵਿੱਚੋਂ, ਇਹਦੇ ਪੇਟ ਦੇ ਵਿੱਚੋਂ ਅਸੀਂ ਦਰਖਤ, ਪੌਦੇ, ਖਾਣ ਪੀਣ ਦੀਆਂ ਚੀਜ਼ਾਂ, ਉਸ ਤੋਂ ਬਾਅਦ ਰਹਿਣ ਸਹਿਣ ਦੇ ਮਾਮਲਾਤ, ਇਹ ਸਾਡਾ ਜ਼ਰੂਰੀਅਤ ਜ਼ਿੰਦਗੀ ਪੂਰੀ ਕਰਦੀ ਹੈ ਮਿੱਟੀ ਜਿਹੜੀ ਹੈ। ਔਰ ਇਹਦੇ ਨਾਲ ਸਾਨੂੰ ਪਿਆਰ ਹੈ। ਇਹ ਜੁੰਦਿਆਂ ਤਾਂ ਸਾਡੇ ਪੈਰਾਂ ਦੇ ਥੱਲੇ ਹੈ। ਇਹ ਮਿੱਟੀ ਸੋਨਾ ਹੈ ਸਾਡੀ ਵਾਸਤੇ। ਤੇ ਮੋਇਆਂ ਉੱਪਰ ਹੋ, ਇਹ ਮੋਇਆਂ ਵੀ ਅਸੀਂ ਇਹਨੂੰ ਬੁਰਾ ਭਲਾ ਨਹੀਂ ਆਖ ਸਕਦੇ, ਕਿਉਂ ਜੇ ਮੋਇਆਂ ਵੀ ਸਾਨੂੰ ਆਪਣੇ ਪੇਟ ਦੇ ਵਿੱਚ ਜਗ੍ਹਾ ਦਿੰਦੀ ਹੈ। ਆਂਦੇ ਇਨਸ਼ਾਅੱਲਾ ਤੈਨੂੰ ਕਬਰ ਨਸੀਬ ਹੋਵੇ। ਉਹਦਾ ਇਹੀ ਮਤਲਬ ਹੈ ਕਿ ਤੇਰੀ ਜਿਹੜੀ ਤੇਰਾ ਜਿਹੜਾ ਜਿਸਮ ਹੈ, ਜਿਸ ਦੇ ਖਾਕੀ ਹੈ, ਉਹਦੀ ਬੇਹੁਰਮਤੀ ਨਾ ਹੋਵੇ, ਕਬਰ ਦੇ ਵਿੱਚ ਤੂੰ ਜਾ ਕੇ ਦਫਨ ਹੋਵੇਂ। ਇਸ ਵਾਸਤੇ ਦੁਆ ਵੀ ਦਿੰਦੇ ਨੇ ਇਨਸ਼ਾਅੱਲਾ ਤੈਨੂੰ ਕਬਰ ਨਸੀਬ ਹੋਵੇ ਜਾਂ ਨਾ ਹੋਵੇ। ਇਹ ਦੋ ਬਦੁਆਈ ਵੀ ਨੇ। ਇਸ ਵਾਸਤੇ ਇਹਨੂੰ ਵੀ ਬੁਰਾ ਭਲਾ ਨਹੀਂ ਆਖਣਾ ਚਾਹੀਦਾ ਤੇ ਗਰੂਰ ਤੇ ਤਕੱਬਰ ਨਹੀਂ ਕਰਨਾ ਚਾਹੀਦਾ। ਰੱਬ ਦੀ ਜ਼ਾਤ ਦਾ ਕੁਰਬ ਹਾਸਿਲ ਕਿਵੇਂ ਹੋਣਾ ਹੈ, ਇਹ ਇਨਸਾਨੀ ਜੀਵਨ ਦੀ ਕੁੰਜੀ ਹੈ। ਫਰੀਦਾ ਖਾਲਿਕ ਖਲਕ ਮੈਂ, ਖਲਕ ਵਸੇ ਰੱਬ ਮਾਂ ਹਾਂ, ਮੰਦਾ ਕਿਸ ਨੂੰ ਆਖੀਏ ਜਾਂ ਤੁਸ ਬਿਨ ਕੋਈ ਹੀ ਨਾ ਹਾਂ। ਇਹ ਖਾਲਿਕ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈ ਉਹ ਸਾਰੀ ਦੁਨੀਆ ਤਖਲੀਕ ਕੀਤੀ ਹੈ। ਉਹ ਇਸ ਦੁਨੀਆ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਵਸਦਾ ਹੈ। ਸਾਰੇ ਹੁੰਦੇ ਬਣਾਏ ਗਏ ਬੰਦੇ ਨੇ। ਕਿਸੇ ਨੂੰ ਮੰਦਾ ਆਖਣ ਦੀ ਬਜਾਏ ਜਿਹੜਾ ਹੈ ਉਹ ਆਪਣੇ ਨਾ
ਨਫਸ ਜਿਹੜਾ ਹੈ ਉਹਨੂੰ ਪਛਾਣ ਵੀ ਤੇਰੇ ਤੋਂ ਮੰਦਾ ਕੌਣ ਹੋ ਸਕਦਾ ਹੈ, ਤੇਰੇ ਤੋਂ ਬੁਰਾ ਕੌਣ ਹੋ ਸਕਦਾ ਹੈ। ਤੇਰਾ ਨਫਸ ਜਿਹੜਾ ਹੈ ਉਹ ਮਲਾਮਤ ਕਰਦਾ ਹੈ, ਤੂੰ ਨੇਕ ਅਮਲ ਨਹੀਂ ਕਰਦਾ, ਤੂੰ ਲੋਕਾਂ ਨੂੰ ਜਾਂ ਖਲਕ ਦੇ ਵਿੱਚ ਜਿਹੜਾ ਬੁਰਾਈਆਂ ਤੇ ਉਹਨਾਂ ਦੀਆਂ ਲੋਭਾਂ ਤੇ ਉਹਨਾਂ ਦੀ ਤਜੱਸੁਸ ਦੇ ਵਿੱਚ ਤੇ ਉਹਦੀ ਟੋਹ ਦੇ ਵਿੱਚ ਰਹਿਣਾ ਹੈ। ਤੂੰ ਪਹਿਲੇ ਆਪਣੇ ਆਪ ਨੂੰ ਤੇ ਪਹਿਚਾਣ। ਰੱਬ ਦੀ ਜ਼ਾਤ ਦਾ ਕੁਰਬ ਜਿਹੜਾ ਹੈ ਉਹ ਲੈਣਾ ਹੈ। ਤੇ ਇਹ ਲੋਕਾਂ ਨੂੰ ਬੁਰਾ ਭਲਾ ਨਾ ਆਖ, ਉਹਨਾਂ ਨਾਲ ਮੁਹੱਬਤ ਕਰ। ਇਹ ਅੱਲਾਹ ਤਾਲਾ ਦੀ ਬਣਾਈ ਹੋਈ ਮਖਲੂਕ ਹੈ। ਦੁਨੀਆਦਾਰੀ ਦੀ ਮੁਜ਼ੰਮਤ ਅੱਗੇ ਆ ਜਾਂਦਾ ਹੈ। ਦੁਨੀਆਦਾਰੀ ਦੀ ਮੁਜ਼ੰਮਤ, ਇਹ ਜਿਹੜੀ ਅਰਜ਼ੀ ਤੇ ਫਾਨੀ ਦੁਨੀਆ ਹੈ ਉਹਦੀ ਮੁਜ਼ੰਮਤ ਵੀ ਕਰਦੇ ਨੇ ਬਾਬਾ ਫਰੀਦ। ਆਉਂਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਈ ਚਿਤ, ਮੱਟੀ ਪਈ ਉਤਲਵੀਂ, ਕੋਈ ਨਾ ਹੋਸੀ ਮੈਂ। ਇਹ ਜਿਹੜੇ ਕੋਠੇ ਮੰਡਪ ਮਾੜੀਆਂ ਨੇ ਇਸ ਦੁਨੀਆ ਦੇ ਉੱਤੇ, ਇਹ ਅਰਜ਼ੀ ਦੁਨੀਆ ਜਿਹੜੀ ਹੈ, ਇੱਥੇ ਚੇਤਾ ਨਹੀਂ ਲਾਉਣਾ, ਇੱਥੇ ਦਿਲ ਨਹੀਂ ਲਾਉਣਾ। ਇਹ ਜਿਹੜੀ ਮਿੱਟੀ ਪਈ ਉਤਲਵੀਂ, ਜਦੋਂ ਤੂੰ ਮਰ ਜਾਣਾ ਤੇਰੇ ਉੱਤੇ ਬਗੈਰ ਤੋਲੇ ਤੂੰ ਮਿੱਟੀ ਉਹਨਾਂ ਦਫਨ ਕਰਨਾ ਹੈ, ਤੇ ਬਗੈਰ ਤੋਲੇ ਤੂੰ ਮਿੱਟੀ ਤੇਰੇ ਉੱਤੇ ਪਾ ਦੇਣੀ ਹੈ। ਉਦੋਂ ਤੇਰਾ ਕੋਈ ਨਾ ਹੋਸੀ ਮਿੱਤ, ਮਿੱਤ ਸਿੱਧੇ ਨਹੀਂ ਯਾਰ ਬੇਲੀ ਦੋਸਤ ਨੂੰ, ਫਰੈਂਡ, ਉਦੋਂ ਕੋਈ ਬੇਲੀ ਨਹੀਂ ਹੋਣਾ ਤੇਰਾ। ਇਸ ਵਾਸਤੇ ਇਹ ਅਰਜ਼ੀ ਜਿਹੜੀ ਹੈ ਬੜੀ ਖੂਬਸੂਰਤ ਮਹਿਲ ਜਿਹੜੇ ਨੇ, ਬਗਲੇ, ਕੋਠੀਆਂ ਨੇ, ਇਹਨਾਂ ਦੇ ਪਿੱਛੇ ਲੱਗ ਕੇ ਇੱਥੇ ਆਪਣੇ ਦਿਲ ਨਾਲ ਲਾ। ਇਹ ਅਰਜ਼ੀ ਟਿਕਾਣਾ ਹੈ, ਇਹ ਫਨਾ ਹੈ। ਆਪਣਾ ਮਾਈਕ ਮਿਊਟ ਰੱਖੋ, ਜਿੰਦਾਨ ਹੈ। ਅੱਗੇ ਆਕਬਤ ਦੀ ਫਿਕਰ ਤੇ ਆਖਰਤ ਦੀ ਫਿਕਰ, ਇਹ ਆਕਬਤ ਔਰ ਆਖਰਤ ਇੱਕ ਹੀ ਹੈ। ਇੱਕ ਦੇ ਚੋਂ ਇੱਕ ਸੁਰਖੀ ਲਿਖ ਸਕਦੇ ਹੋ। ਆਪਣਾ ਮਾਈਕ ਮਿਊਟ ਕरें प्लीज। अच्छा, ਹੁਣ ਆਖਰਤ ਦੀ ਫਿਕਰ ਤੇ ਆਕਬਤ ਦੀ ਫਿਕਰ। ਇਨਸਾਨ ਦੁਨੀਆ ਤੇ ਆ ਤਾਂ ਆਖਰਤ ਦੀ ਫਿਕਰ ਕਿਉਂ ਨਹੀਂ ਕਰ ਰਿਹਾ? ਬਾਬਾ ਫਰੀਦ ਆਂਦੇ ਨੇ, ਫਰੀਦਾ ਚਾਰ ਗਵਾਈਆਂ ਹੰਡ ਕੇ, ਚਾਰ ਗਵਾਈਆਂ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਜਦੋਂ ਆਖਰਤ ਦੇ ਵਿੱਚ ਹਿਸਾਬ ਕਿਤਾਬ ਹੋਣਾ ਹੈ ਤੇ ਰੱਬ ਤਾਲਾ ਨੇ ਪੁੱਛਣਾ ਹੈ ਕਿ ਤੂੰ ਜਿਹੜੀਆਂ ਦੁਨੀਆ ਤੇ ਮੈਂ ਤੈਨੂੰ ਭੇਜਿਆ ਹੀ, 4 ਦਿਨ ਦੀ ਜ਼ਿੰਦਗੀ ਹੈ, ਉਹਦੇ ਵਿੱਚ ਕੁਝ ਤੋਂ ਆਪਣੀਆਂ ਇੱਦੇ ਉੱਦੇ ਗਫਲਤ ਲਾਪਰਵਾਹੀ ਦੇ ਵਿੱਚ ਗੁਜ਼ਾਰ ਦਿੱਤੀਆਂ ਨੇ, ਕੁਝ ਸਹਿ ਕੇ ਗੁਜ਼ਾਰ ਦਿੱਤੀਆਂ ਨੇ, ਕੁਝ ਆਪਣੇ ਕੰਮਾਂ ਦੇ ਵਿੱਚ ਮਸ਼ਗੂਲ ਰਿਹਾ ਹੈ। ਇਸ ਆਰਜ਼ੀ ਦੁਨੀਆ ਦੇ ਪਿੱਛੇ ਲੱਗਾ ਰਿਹਾ ਹੈ। ਇਹ ਫਾਨੀ ਦੁਨੀਆ ਹੀ, ਮੈਂ ਦੱਸਿਆ ਵੀ ਆਈ ਕਿ ਆਰਜ਼ੀ ਦੁਨੀਆ ਹੈ, ਇਹ ਜਿਹੜਾ ਹੈ ਇਹ ਠਿਕਾਣਾ ਪੱਕਾ ਨਹੀਂ। ਅੱਗੇ ਆ ਜਾਂਦਾ ਰਾਜ਼ੀ ਬਾ ਰਜ਼ਾ ਤੇ ਹੌਸਲਾ, ਆਪ ਸੰਵਾਰੇ ਮੈਂ ਮਿਲਣਾ, ਮੈਂ ਮਿਲਿਆ ਸੁੱਖ ਹੋਏ। ਅੱਲਾਹ ਤਾਲਾ ਆਂਦਾ ਹੈ ਆਪ ਸੰਵਾਰੇ ਮੈਂ ਮਿਲਣਾ, ਇਨਸਾਨ ਨੂੰ ਮੈਂ ਮਿਲਿਆ ਸੁੱਖ ਹੋਏ, ਜਿਹਨੂੰ ਮੈਂ ਮਿਲ ਜਾਵਾਂ ਉਹਨੂੰ ਸੁੱਖ ਹੀ ਸੁੱਖ ਨੇ। ਫਰੀਦਾ ਜੇ ਤੂੰ ਮੇਰਾ ਹੋ ਜਾਏ, ਸਭ ਜਗ ਤੇਰਾ ਹੋਏ। ਅੱਲਾਹ ਤਾਲਾ ਦੀ ਜ਼ਾਤ ਆਂਦਾ ਹੈ ਕਿ ਇਨਸਾਨ ਜਿਹੜਾ ਹੈ ਉਹ ਮੇਰੀ ਇਬਾਦਤ ਕਰੇ, ਮੇਰੇ ਕਰੀਬ ਆਵੇ, ਤੇ ਉਹਨੂੰ ਮੈਂ ਮਿਲ ਜਾਣਾ, ਸਾਰਾ ਜਗ ਉਹਦਾ ਹੋ ਜਾਂਦਾ ਹੈ। ਜਵਾਨੀ ਤੋਂ ਬੁਢਾਪੇ ਵੱਲ ਸਫ਼ਰ। ਅੱਗੇ ਫਰੀਦਾ ਵੇਖ, ਫਰੀਦਾ ਜੋ ਥਿਆ, ਤੇਰੀ ਦਾੜੀ ਹੋਈ ਬੂਰ, ਅੱਗਾ ਨੇੜੇ ਆ ਗਈਆਂ ਤੇ ਪਿੱਛਾ ਰਹਿ ਗਿਆ ਦੂਰ। ਹੁਣ ਇਹ ਅੱਗਾ ਕੀ ਏ, ਤੇਰੀ ਜਵਾਨੀ ਗੁਜ਼ਰ ਗਈ ਏ, ਬੁਢਾਪਾ ਆ ਗਿਆ ਹੈ, ਤੇਰੀ ਦਾੜੀ ਚਿੱਟੀ ਹੋ ਗਈ ਏ। ਵੇਖ ਤਾਂ ਸਹੀ ਫਰੀਦਾ ਤੇਰੇ ਨਾਲ ਕੀ ਹੋ ਗਿਆ ਹੈ, ਕਿਹੜੇ ਕੰਮਾਂ ਵਾਸਤੇ ਆਇਆ ਤੇ ਕਿਹੜੇ ਕੰਮਾਂ 'ਚ ਲੱਗ ਗਿਆ ਹੈ। ਬੁੱਢਾ ਹੋਇਆ ਸ਼ੇਖ ਫਰੀਦ, ਕੰਮਣ ਲੱਗੀ ਦੇ, ਜੇ 100 ਵਰਿਆਂ ਜਿਉਣਾ, ਤਨ ਹੋ ਸੀਖੇ। ਪੂਰਾ ਜਿਸਮ ਕੰਬਣ ਲੱਗ ਪਿਆ ਹੈ, ਦੰਦ ਜਿਹੜੇ ਨੇ ਉਹ ਗਿਰ ਰਹੇ ਨੇ, ਟੁੱਟ ਰਹੇ ਨੇ। ਜੇ 100 ਸਾਲ ਵੀ ਉਹ ਆਂਦੇ ਨੇ ਫਰੀਦਾ ਜੇ ਤੂੰ ਜ਼ਿੰਦਾ ਰਵੇਂ, ਫਿਰ ਕੀ ਹੋਣਾ? ਆਖਿਰ ਤਾਂ ਮੌਤ ਹੀ ਹੈ ਨਾ। ਮੌਤ ਦਾ ਫਰਿਸ਼ਤਾ ਇੱਕ ਟਲ ਹਕੀਕਤ ਹੈ। ਹੁਣ ਇੱਥੇ ਮੌਤ ਦਾ ਫਰਿਸ਼ਤਾ ਇੱਕ ਟਲ ਹਕੀਕਤ ਹੈ। ਜਿਸ ਦਿਹਾੜੇ ਜਨਵਰੀ ਸਾਹ ਲੈ ਲਿਖਾਏ, ਮਲਕ ਜੋ ਕੰਨੀ ਸੁਣੀਂਦਾ ਮੂੰਹ ਵਿਖਾਲਿਆ। ਜਿੱਤਨ ਦੀ ਦੁਨੀਆ ਦੇ ਉੱਤੇ ਜ਼ਿੰਦਾ ਹੈ, ਸਾਹ ਲਿਖੇ ਗਏ ਨੇ। ਜਿਹੜਾ ਤੂੰ ਫਰਿਸ਼ਤਾ ਸੁਣਦਾ ਹੈ, ਜਦੋਂ ਉਸ ਤੇਰੇ ਸਾਹਮਣੇ ਆ ਜਾਣਾ ਹੈ ਤੇ ਤੈਨੂੰ ਮੂੰਹ ਵਿਖਾਲੇ ਆਉਣੇ ਨੇ। ਕਦੀ ਸੱਜੇ ਪਾਸੇ ਉਸੀ, ਕਦੀ ਖੱਬੇ ਪਾਸੇ ਉਸੀ, ਕਦੀ ਪਿੱਛੂ ਉਸੀ, ਕਦੀ ਅੱਗੋਂ ਉਸੀ ਫਰਿਸ਼ਤਾ। ਆਪਣਾ ਮਾਈਕ ਮਿਊਟ ਰੱਖੋ ਪਲੀਜ਼। ਅੱਗੇ ਸੁਰਖੀ ਕਨਾਤ ਦਾ ਦਰ ਸੀ, ਹੌਸਲਾ ਤੇ ਸਬਰ। ਹੁਣ ਕੀ ਜਿਹੜਾ ਤੈਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਅਤਾ ਕੀਤਾ ਹੈ, ਉਸ ਤੇ ਖੁਸ਼ ਹੋ ਜਾ, ਹੌਸਲਾ ਕਰ ਤੇ ਸਬਰ ਕਰ। ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ, ਫਰੀਦਾ ਵੇਖ ਭਰਾਈ ਚੋਪੜੀ ਤੇ ਨਾ ਤਰਸਾਈ ਜੀ। ਰੁੱਖੀ ਸੁੱਕੀ ਜਿਹੜੀ ਹੈ ਉਹਨੂੰ ਖਾ ਕੇ ਉੱਤੋਂ ਪਾਣੀ ਠੰਡਾ ਪੀ ਲਾ। ਮੁਲਕ ਦੀ ਪਰਾਈ ਜਿਹੜੀ ਹੈ ਦੂਜੇ ਲੋਕਾਂ ਦੀ, ਉਹ ਵੇਖ ਕੇ ਆਪਣਾ ਜੀ ਨਾ ਤਰਸਾ। ਇਹਦਾ ਹਿਸਾਬ ਕਿਤਾਬ ਜ਼ਿਆਦਾ ਹੋਣਾ ਫਿਰ।
जितनी मालो दौलत शोहरत ते मर्तबा होना है, उतना सख्ती नाल हिसाब किताब भी होना है। इस वास्ते अल्लाह ताला दी जात जेड़ा तेन अता कीता है, तू गरीबी दी हालत च है, मुड़ भी तू खुश हो जा। शरीयत दी पाबंदी दी सुर्खी आ जाती है, अगे चंगे अमलों का दरस है। फरीदा जे तू अकल लतीफ है, काले लिख ना लेख, अपने गिरेबां में सिर नीवा करके वेख। चंगे अमल कर जे तू पाकीज़ा अकल रखदा है, ते ए बुरे अमल ना कर। अपने नफ्स ਨੂੰ पहचान, अपने गिरेबान ਦੇ ਵਿੱਚ ਵੇਖ ਵੀ मैं ठीक हाँ या नहीं। अगे गुनाह ते नेकी दा तसव्वुर है, गुनाह की है ते नेकी की है। अल्लाह ताला दी जात अमर बिल मारूफ व नही अनिल मुनकर दे बारे दस्या है कि चंगे काम करो, नेकी जिहड़ी है ਉਹ ਉਹਦਾ ਪ੍ਰਚਾਰ ਕਰੋ ਤੇ ਗੁਨਾਹਾਂ ਤੋਂ ਪਰਹੇਜ਼ ਕਰੋ। ਬਾਤਿਨ ਦੀ ਸਫਾਈ ਹੈ, अज न सुती केंत सईयों अंग मुड़े मुड़ जाए, जाए पिछू सुहागणी हुण तूरी नवाए। आंदा अल्लाह ताला दी जात ਨੂੰ ਅੱਜ ਰਾਜ਼ੀ ਨਾ ਕੀਤਾ ਤੇ ਫਿਰ ਜਿਹੜਾ ਹੈ ਹੁਣ ਤੂੰ ਜਿਹਦੇ ਮਰਜ਼ੀ ਅੰਗ ਮੁੜੇ ਮੁੜ ਜਾਏ। ਹੁਣ ਜਿਹਦੇ ਆਪਣੇ ਨਫਸ ਨੂੰ ਲੈ ਕੇ ਜਾਸੀ, ਨਫਸ ਉਹਤੇ ਮੁੜ ਜਾਸੀ। ਜਦੋਂ ਪਛਤਾਵਾ ਸੀ, ਜਦੋਂ ਮੌਤ ਆ ਗਈ, ਦੁਨੀਆ ਤੋਂ ਟੁਰ ਗਿਆ, ਤੇ ਫਿਰ ਬਾਅਦ ਵਿੱਚ ਤੂੰ ਰੋਣਾ ਹੈ ਤੇ ਆਪਣੇ ਬਾਤਿਨ ਦੀ ਸਫਾਈ ਕਰ। ਹੁਣ ਸੋਜ਼ ਗਦਾਜ਼, ਸੋਜ਼ੋ ਗਦਾਜ਼ ਤੇ ਜ਼ਾਤ ਦੀ ਨਫੀ ਉਹ ਕਿਵੇਂ ਕਰਦੇ ਨੇ? अपनी जात की नफी करते ने। फरीदा काले मेंढे कपड़े ते काला मेंढा वेश, गुनाही भरिया मैं फिरा लोकी कहण दरवेश। ਹੁਣ ਆਪਣੀ ਜ਼ਾਤ ਦੀ ਨਫੀ ਕਰਦੇ ਨੇ ਕਿ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ, ਲੋਕੀ ਮੈਨੂੰ ਉਤੋਂ ਬਜ਼ਾਰ ਵੇਖਦੇ ਨੇ ਕਿ ਬਾਬਾ ਫਰੀਦ ਤਾਂ ਬਜ਼ੁਰਗ ਹੈ, ਅੱਲਾ ਦਾ ਵਲੀ ਹੈ, ਲੇਕਿਨ ਉਹ ਅਸਲ ਦੱਸਣਾ ਲੋਕਾਂ ਨੂੰ ਹੀ ਚਾਹੁੰਦੇ ਨੇ। ਲੋਕੀ ਕਹਿਣ ਦਰਵੇਸ਼। ਇਹ ਜ਼ਰੂਰੀ ਨਹੀਂ ਕਿ ਇੱਕ ਦਰਵੇਸ਼ ਹੈ ਤੇ ਉਹ, ਅਗਰ ਤੁਸੀਂ ਉਹਨੂੰ ਅੱਛੇ ਕੱਪੜਿਆਂ ਦੇ ਵਿੱਚ ਵੇਖ ਰਹੇ ਹੋ, ਉਹਦੀ ਸਫੈਦ ਦਾੜੀ ਵੇਖ ਰਹੇ ਹੋ, ਤੇ ਉਹ ਗੁਨਾਹਗਾਰ ਨਹੀਂ, ਉਹ ਬੜਾ ਪਰਹੇਜ਼ਗਾਰ ਹੈ। ਉਹ ਮੁਜ਼ੰਮਤ ਵੀ ਤਾਂ ਕਰ ਰਹੇ ਨੇ, ਮਲਾਮਤ ਵੀ ਕਰ ਰਹੇ ਨੇ ਆਪਣੇ ਨਫਸ ਦੀ। ਮਹਿਲ ਤੇ ਸ਼ਾਨੋ ਸ਼ੌਕਤ ਤੋਂ ਆਉਂਦੇ ਨੇ ਫਾਨੀ ਨੇ। ਇਹਦੇ ਵਿੱਚ ਤੁਸੀਂ ਉਹ ਵੀ ਪਹਿਲੇ ਜਿਹੜਾ ਸ਼ੇਰ ਤੁਹਾਨੂੰ ਦੱਸਿਆ ਹੈ, ਇਹਦੇ ਵਿੱਚ ਉਹ ਵੀ ਤੁਸੀਂ ਲਿਖ ਸਕਦੇ ਹੋ ਕਿ ਅਰਜ਼ੀ ਦੁਨੀਆ ਹੈ, ਇਹ ਮਹਿਲ, ਇਹ ਮਾੜੀਆਂ ਬੰਗਲੇ, ਸ਼ਾਨੋ ਸ਼ੌਕਤ, ਮਰਤਬਾ, ਇੱਜ਼ਤ, ਸ਼ੋਹਰਤ, ਇਸ ਫਨਾ ਹੋ ਜਾਣਾ ਹੈ। ਇਹ ਅਰਜ਼ੀ ਨੇ, 2-4 ਦਿਹਾੜੇ ਦੀ ਜ਼ਿੰਦਗੀ ਹੈ, ਆਖਿਰ ਮੌਤ ਹੈ। ਮੁਰਸ਼ਿਦ ਦੀ ਲੋੜ ਹੈ, ਫਰੀਦਾ ਸੋਈ ਸਰਵਰ ਢੂੰਡ ਲੈ, ਜਿੱਥੋਂ ਲੱਭੀ ਵਤ ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਉਹ ਸੋਈ ਸਰਵਰ, ਉਹ ਕਾਮਿਲ ਮੁਰਸ਼ਿਦ ਉੱਥੋਂ ਲੱਭ ਜਿੱਥੋਂ ਵੀ ਲੱਭਦਾ ਹੈ। ਛੱਪੜ ਦੇ ਵਿੱਚ ਤੂੰ ਹੱਥ ਮਾਰਸੇ ਤੇ ਉਹ ਚਿੱਕੜ ਦੇ ਵਿੱਚ ਤੇਰਾ ਹੱਥ ਹੀ ਡੁੱਬਣਾ ਹੈ। ਮਤਲਬ ਇਹ ਬੁਰੀ ਮਹਿਫਲ ਦੇ ਵਿੱਚ ਜਾਸੇ, ਜਾਂ ਕੋਈ ਜਿਹੜਾ ਹੈ ਗੁਨਾਹਗਾਰ ਜਾਂ ਐਸਾ ਜਿਹੜਾ ਲਾਲਚੀ ਲੋਭੀ ਪੀਰ ਮੁਰਸ਼ਿਦ ਹੈ, ਉਹਨੂੰ ਤਲਾਸ਼ ਕਰਸੇ ਤੇ ਉਹ ਤੇ ਇੰਝ ਹੀ ਹੈ ਜਿਵੇਂ ਛੱਪੜ ਦੇ ਵਿੱਚ ਹੱਥ ਮਾਰਸੇ ਤੇ ਚਿੱਕੜ ਦੇ ਵਿੱਚ ਤੇਰਾ ਹੱਥ ਡੁੱਬਸੀ। ਇਸ ਵਾਸਤੇ ਜਿੱਥੋਂ ਲੱਭਦਾ ਹੈ ਉੱਥੋਂ ਜਾ ਕੇ ਤਲਾਸ਼ ਕਰ, ਜਿਹੜਾ ਕਾਮਿਲ ਮੁਰਸ਼ਿਦ ਹੈ। ਇਹ ਤਸਵੁਫ ਦੀਆਂ ਮੰਜ਼ਿਲਾਂ ਨੇ, ਜ਼ਿਕਰ ਤੇ ਫਿਕਰ है। अल्लाह ताला का जिक्र करना चाहिए, हर टाइम उहदा फिक्र करना चाहिए है। कूक फरीदा कूक ज्यों रखा जवार, जिक्र करता रहो, कूकदा रहो, मतलब दुआ करता रहो, फरियाद करता रहो, अल्लाह की तस्बीह करता रहो। कूक फरीदा कूक ज्यों रखा जवार, जवार ए फसल होंदी है। जब लग टांडा ना गिरे, तब लग कूक पुकार। जितना ती तेरी जिंदगी है उतना ती अल्लाह ताला नु याद करता रहो, फिक्र करता रहो। वाततुल वजूद दा मतलब है, वजूद दा मतलब है होना, हस्ती। किस हस्ती का होना, तो हस्ती केड़ी है? वहदत, एक एक हस्ती अल्लाह ताला दी जात है, उनकी वजूद हर पासे। ठीक है, मखलूक नाल मोहब्बत इत्थों आंदे ने। अल्लाह ताला दी जात ने मखलूक दी, जेड़ी अल्लाह ताला दी जात दी मखलूक अल्लाह ने अपने बंदे जेड़े बनाए ने, उस तो बाद उनदे विच गरीब है, अमीर है, आला है, अदना है, तबकात ने उनदे विच, दर्जे ने लोकां दे भी। ते मामले दे विच अपना ਜਿਹੜਾ ਹੈ ਮੁਆਸ਼ਰਾ ਹੈ, ਉਹਦੇ ਵਿੱਚ ਜਿਹੜੇ ਮਾਮਲਾਤ ਪੇਸ਼ ਆ ਰਹੇ ਨੇ ਮਖਲੂਕ ਨਾਲ, ਉਹਦੇ ਵਿੱਚ ਹੁਣ ਵੇਖੋ ਨਾ, ਕੋਈ ਗਰੀਬ ਹੈ ਉਹਦੇ ਨਾਲ ਜ਼ੁਲਮ ਜ਼ਿਆਦਤੀ ਹੋ ਰਹੀ ਹੈ, ਜਾਂ ਕੋਈ ਲੂਲਾ ਲੰਗੜਾ ਹੈ, ਜਾਂ ਕੋਈ ਅਪਾਹਿਜ ਹੈ, ਤੇ ਉਸ ਤੋਂ ਨਫ਼ਰਤ ਕਰ ਰਹੇ ਨੇ ਲੋਕੀ, ਉਹਦੇ ਨੇੜੇ ਨਹੀਂ ਜਾ ਰਹੇ, ਉਹਦੀ ਬਿਮਾਰ ਪੁਰਸੀ ਨਹੀਂ ਕਰ ਰਹੇ। ਉਹ ਆਂਦੇ ਨੇ ਫਰੀਦਾ ਪੂਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਦੇਹੀ ਰੋਗ ਨਾ ਲੱਗਦਾ, ਪੱਲੇ ਸਭ ਕੁਛ ਪਾਏ।
ਫਰੀਦਾ ਹੁੰਦਾ ਬੁਰੇ ਦਾ, ਜਿਹੜਾ ਤੇਰੇ ਨਾਲ ਬੁਰਾ ਕਰਦਾ ਹੈ ਇਸ ਮਖਲੂਕ ਦੇ ਵਿੱਚ, ਉਹਦਾ ਵੀ ਤੂੰ ਭਲਾ ਕਰ, ਆਪਣੇ ਗੁੱਸਾ ਮਨ ਦੇ ਵਿੱਚ ਨਾ ਲੈ ਕੇ ਆ। ਤੈਨੂੰ ਕੋਈ ਰੋਗ ਨਹੀਂ ਲੱਗ ਸਕਦਾ ਜੇ ਤੂੰ ਅੱਲਾਹ ਤਾਲਾ ਦੀ ਜ਼ਾਤ ਦੀ ਮਖਲੂਕ ਨਾਲ ਮੁਹੱਬਤ ਕਰੇ। ਪੱਲੇ ਸਭ ਕੁਝ ਪਾਏ, ਤੈਨੂੰ ਸਭ ਕੁਝ ਤਾ ਹੋ ਜਾਣਾ। ਮੌਤ ਦਾ ਬਿਆਨ ਹੈ ਇਹਦੇ ਵਿੱਚ। ਉਹ ਨਫਸਾਨੀ ਖਵਾਹਿਸ਼ਾਂ ਨੇ। ਨਫਸਾਨੀ ਖਵਾਹਿਸ਼ਾਂ ਕੀ ਨੇ? ਇਨਸਾਨ ਦੀਆਂ ਜਿਹੜੀਆਂ ਖਵਾਹਿਸ਼ਾਂ ਨੇ, ਉਹ ਇਨਸਾਨ ਆਪਣੇ ਮੁਸਤਕਬਲ ਵਾਸਤੇ, ਆਪਣੀ ਸ਼ਖਸੀਅਤ, ਆਪਣੀ ਜ਼ਾਤ ਵਾਸਤੇ ਮਾਲੋ ਦੌਲਤ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਮਾੜੀਆਂ ਬੰਗਲੇ ਕੋਠੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਦੂਜਿਆਂ ਤੋਂ ਬਿਹਤਰ ਨਜ਼ਰ ਆਉਣ ਦੀ ਕੋਸ਼ਿਸ਼ ਕਰਦਾ ਹੈ। ਇਹਦੇ ਵਿੱਚ ਉਹ ਫਿਰ ਉਹ ਕੰਮ ਕਰ ਜਾਂਦਾ ਹੈ ਜਿਹੜੇ ਲੋਕਾਂ ਦੇ, ਜਿਹੜੇ ਅੱਲਾਹ ਦੀ ਮਖਲੂਕ ਦੇ ਹਕੂਕ ਨੇ, ਉਹ ਮਾਰੇ ਜਾਂਦੇ ਨੇ। ਉਹ ਫਿਰ ਨਜ਼ਰ ਅੰਦਾਜ਼ ਕਰ ਦਿੰਦਾ ਹੈ, ਉਹ ਲਾਪਰਵਾਹ ਹੋ ਜਾਂਦਾ ਹੈ ਦੂਜੇ ਲੋਕਾਂ ਤੋਂ। ਇਸ ਵਾਸਤੇ ਉਹਨਾਂ ਦੀ ਉਹ ਨਫਸਾਨੀ ਖਵਾਹਿਸ਼ਾਂ ਨੂੰ ਮਾਰ, ਉਹ ਆਪਣੇ ਨਫਸ ਦੀ ਇੱਥੇ ਹੀ ਮਲਾਮਤ ਕਰਦੇ ਨੇ। ਕੋਠੇ ਮੰਡਪ ਮਾੜੀਆਂ ਸਭ ਉਸਾਰਦੇ ਹੀ ਗਏ, ਕੂੜਾ ਸੌਦਾ ਕਰ ਗਏ ਤੇ ਗੋਰੀ ਜਾ ਪਏ। ਉਹ ਆਂਦਾ ਹੈ ਨਫਸਾਨੀ ਖਵਾਹਿਸ਼ਾਂ ਇਤਨੀਆਂ ਵੱਧ ਗਈਆਂ, ਕੋਠੇ ਮੰਡਪ ਮਾੜੀਆਂ, ਇਹ ਬੰਗਲੇ, ਇਹ ਮਾੜੀਆਂ, ਇਹ ਕੋਠੀਆਂ ਸਭ ਉਸਾਰਦੇ ਹੀ ਗਏ। ਇਸ ਦੁਨੀਆ ਤੇ ਆ ਕੇ ਸਭ ਤਰੇ ਤਰੇ ਮੰਜ਼ਲਾ, 5-5 10-10 ਮੰਜ਼ਲਾ ਉਹਨਾਂ ਨੇ ਬੰਗਲੇ ਬਣਾਏ, ਮਾੜੀਆਂ ਬਣਾਈਆਂ, ਬਿਲਡਿੰਗਾਂ ਬਣਾਈਆਂ, ਉਸਾਰਦੇ ਹੀ ਗਏ। ਉਹ ਆਂਦਾ ਕੂੜਾ ਸੌਦਾ ਕਰ ਗਏ। ਇਸ ਦੁਨੀਆ ਤੇ ਕੀ ਇਹ ਕੂੜਾ ਸੌਦਾ ਹੈ, ਇਹ ਫਾਨੀ ਹੈ ਨਾ ਦੁਨੀਆ। ਤੇ ਗੋਰੀ ਜਾ ਪਏ, ਗੋਰੀ ਸੱਦਾ ਕਬਰ ਨੂੰ, ਕਬਰੀ ਜਾ ਪਏ। ਨਫਸਾਨੀ ਖਵਾਹਿਸ਼ਾਂ ਤੋਂ ਉਹਨਾਂ ਨੇ ਰੱਖੀਆਂ, ਇਸ ਵਾਸਤੇ ਉਹ ਮਾਲੋ ਦੌਲਤ ਉਹਨਾਂ ਨੇ ਇਕੱਠੀ ਕੀਤੀ, ਇੱਜ਼ਤ ਸ਼ੋਹਰਤ ਬੜੀ ਕਮਾ ਲਈ। ਬਹਰਹਾਲ ਇਹ ਸੌਦਾ ਕੂੜਾ ਹੀ। ਜਿਸ ਮਰ ਗਏ, ਕਬਰ ਗਏ, ਤੇ ਇਹ ਨਫਸਾਨੀ ਖਵਾਹਿਸ਼ਾਂ ਉੱਥੇ ਖਤਮ ਹੋਈਆਂ। ਉੱਥੇ ਫਿਰ ਉਹ ਜ਼ਿੰਦਗੀ ਸ਼ੁਰੂ ਹੋਈ ਉੱਥੋਂ ਦੀ। ਉੱਥੇ ਫਿਰ ਇਨਸਾਨ ਨੂੰ ਪਛਤਾਵਾ ਹੋਇਆ ਕਿ ਮੈਂ ਜਿਹੜੀਆਂ ਖਵਾਹਿਸ਼ਾਂ ਦੁਨੀਆ ਤੇ ਕੀਤੀਆਂ ਨੇ ਉਹ ਗਲਤ ਆ। ਆਪਣੇ ਨਫਸ ਦੀ ਮਲਾਮਤ ਉੱਥੇ ਵੀ ਉਸ ਫਿਰ ਸ਼ੁਰੂ ਕਰ ਦੇਣੀ ਹੈ। ਬਹਰਹਾਲ ਉੱਥੇ ਹੋਣਾ ਕੁਝ ਵੀ ਨਹੀਂ। ਇਸ ਵਾਸਤੇ ਇਹਨਾਂ ਨਫਸਾਨੀ ਖਵਾਹਿਸ਼ਾਂ ਨੂੰ ਬਾਬਾ ਫਰੀਦ ਆਂਦੇ ਨੇ, ਇਸ ਦੁਨੀਆ ਤੇ ਖਤਮ ਕਰ ਦੇ, ਮਾਰ ਦੇ। ਬਾਕੀ ਇਹ ਮੁੱਕਦੀ ਗੱਲ ਹੈ ਜਾਂ ਹਾਸਿਲ ਕਲਾਮ ਹੈ, ਇਹਦੇ ਵਿੱਚ ਤੁਸੀਂ ਇਹ ਲਿਖ ਸਕਦੇ ਹੋ ਕਿ ਬਾਬਾ ਫਰੀਦ ਪੰਜਾਬੀ ਸ਼ਾਇਰੀ ਦੇ, ਕਲਾਸਿਕੀ ਸ਼ਾਇਰੀ ਦੇ ਪਹਿਲੇ ਮੋਢੀ ਸ਼ਾਇਰ ਨੇ, ਜਿਨ੍ਹਾਂ ਨੇ ਆਪਣੇ ਸ਼ਲੂਕਾਂ ਰਾਹੀਂ ਲੋਕਾਂ ਨੂੰ ਇਸਲਾਮ ਦੀ ਤਬਲੀਗ ਜਾਂ ਦੀਨ ਦੀ ਤਬਲੀਗ ਲਿਖੋ, ਜਾਂ ਉਹਨਾਂ ਨੇ ਆਪਣੇ ਤਾਲੀਮੀ ਵਿਚਾਰ ਦੱਸੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਖਲਾਕੀ ਦਰਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹ ਦੁਨੀਆਦਾਰੀ ਦੀ ਮੁਜ਼ੰਮਤ ਕਰਦੇ ਨੇ, ਆਪਣੇ ਨਫਸ ਨੂੰ ਪਹਿਚਾਣਨ ਦਾ ਦਰਸ ਦਿੰਦੇ ਨੇ। ਇੰਜ ਕਰਕੇ ਇੱਕ ਮੁੱਕਦੀ ਗੱਲ ਦਾ ਜਿਹੜਾ ਪੈਰਾਗ੍ਰਾਫ ਹੈ, ਉਹ ਅਕੋਰਡਿੰਗ ਟੂ ਕੁਐਸਚਨ ਦੇ ਸਵਾਲ ਦੇ ਮੁਤਾਬਿਕ ਹੀ ਤੁਸੀਂ ਮੋਲਡ ਕਰਕੇ ਉਹਨੂੰ ਮੁੱਕਦੀ ਗੱਲ ਨੂੰ ਲਿਖਣਾ ਹੁੰਦਾ ਹੈ। ਕਿ ਸਵਾਲ ਦੇ ਵਿੱਚ ਕੀ ਪੁੱਛਿਆ ਗਿਆ ਤੇ ਮੁੱਕਦੀ ਗੱਲ ਦੇ ਵਿੱਚ ਤੁਸੀਂ ਉਹਨੂੰ ਉਹਦੇ ਮੁਤਾਬਿਕ ਮੋਲਡ ਕਰਕੇ 5-6 ਸਤਰਾਂ ਜਿਹੜੀਆਂ ਨੇ ਉਹ ਲਿਖ ਛੱਡਣੀਆਂ ਨੇ। ਤੇ ਇਹ ਤੁਹਾਡਾ 16 ਨੰਬਰ ਦਾ ਸਵਾਲ ਹੈ। ਇਹਦੇ ਵਿੱਚ ਤੁਹਾਨੂੰ ਅਗਰ ਅੱਛਾ ਲਿਖ ਲਿਆ ਤੁਸੀਂ, ਇੰਜ ਹੀ 13 14 15 ਸੁਰਖੀਆਂ ਲਿਖ ਲਈਆਂ ਨੇ ਤੁਸੀਂ, ਤੇ ਤੁਹਾਨੂੰ ਇਹਦੇ ਵਿੱਚ ਤਕਰੀਬਨ ਜਿਹੜਾ ਹੈ ਉਹ 13 ਤੋਂ 14 ਨੰਬਰ ਇਹ ਲਾਜ਼ਮੀ ਮਿਲਨੇ ਨੇ। ਇਸ ਵਾਸਤੇ ਪੰਜਾਬੀ ਵਿੱਚ 80-85 ਨੰਬਰ ਆ ਜਾਂਦਾ ਅੱਛਾ ਲਿਖਿਆ ਹੋਵੇ ਤਾਂ, ਠੀਕ ਹੈ। ਔਰ ਇਹ ਬੜਾ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਇਹ ਸ਼ੇਰਾਂ ਦੀ ਵਜ਼ਾਹਤ ਕਰਕੇ ਦਿੱਤੀ ਹੈ, ਸੁਰਖੀਆਂ ਦਸੀਆਂ ਨੇ, ਉਹਨਾਂ ਦੇ ਸਾਰੇ ਤਾਲੀਮੀ ਵਿਚਾਰ ਨੇ। ਇੱਕ ਵਾਰੀ ਰੀਡ ਆਊਟ ਕਰਨਾ ਤੁਸੀਂ ਤੇ ਤੁਹਾਨੂੰ ਆਰਾਮ ਨਾਲ ਇਹ ਜਿਹੜਾ ਪਹਿਲਾ ਟੌਪਿਕ ਇਹਦਾ ਸਲੂਕ ਫਰੀਦੀ ਇਹ ਸਮਝ ਆ ਜਾਣਾ। ਕਿਸੇ ਦਾ ਕੋਈ ਸਵਾਲ ਹੈ ਤੇ ਦੱਸੋ। ਸਰ ਜੀ ਤੁਸੀਂ ਇਹਦੇ ਵਿੱਚ ਇੱਕ ਗੱਲ ਕੀਤੀ ਹੈ ਵਹਦਤੁਲ ਵਜੂਦ। ਸਰ ਇਸਲਾਮਿਆਤ ਚ ਵੀ ਆਂਦਾ ਹੈ ਤੇ ਹੋਰ ਵੀ ਕਈ ਜਗ੍ਹਾ ਤੇ ਆਂਦਾ ਹੈ ਕਿ ਵਹਦਤੁਲ ਵਜੂਦ ਤੇ ਵਹਦਤੁਲ ਸ਼ਹੂਦ। ਸਰ ਜੀ ਇਹ ਥੋੜਾ ਜਿਹਾ ਜ਼ਰਾ ਇਹਦੇ ਤੇ ਚਾਨਣ ਪਾਈਓ। नहीं, ये सवाल के मुताबिक आप, ये जो सवाल था इस सवाल के मुताबिक आप पूछे ना, वो उस पे जाएंगे तो उसमें बाद में बात करेंगे। सर सवाल इसमें किसी का है? वहदतुल का आपका एक हेडिंग थी वहदतुल वजूद की,
लेकिन उसमें हम्म। कोई भी रेफरेंस शेर नहीं लिखा हुआ था। तो उस पे अगर आप थोड़ा सा बता दें कि वहदतुल वजूद है क्या, और अगर आपके पास कोई शेर है तो वो भी लिखवा दें, हम नोट करें। वादतुल वजूद पे शेर नहीं लिखा हुआ? तो ये इतनी सुर्खियां हैं, ये किधर याद रहती हैं? ये तो इसमें से कुछ सुर्खियां हैं जो आपने याद करनी है, कुछ शेर आपने याद करने। इसकी तो तकरीबन जो इसके फिक्र और फन है, ये जो इसके नजरियात हैं बाबा फरीद के, वो तो कोई 250 की कितनी सुर्खियां बनती हैं, वो सारी तो नहीं याद कर सकते आप। तो ये जो आपको याद रह जाते हैं, जो अहम अहम शेर हैं जो किताबों में लिखे हुए हैं, या जो पेपर में लिखने होते हैं, वही आपने ज्यादातर तो लिखने होते हैं ना। वैसे तो ये तो इसके शलूकों की तो एक बड़ी किताब है। सर हम किसी और शायर का रेफरेंस भी ऐड कर सकते हैं, कोई शायरी वगैरह या पंजाबी में? बिल्कुल। बिल्कुल, अब जैसे मैंने आपको बताया कि वो गफलत लापरवाही दी निंदिया करते ने, तो उनके विच मैं थानू बाबा बुल्ले शाह दी वो काफी नहीं लिखी कि उठ जा घराड़े मार नहीं है सौन तेरे दरकार नहीं। तुम ये भी लिख सकते हो कि बाबा फरीद दे वांगू बुल्ले शाह होरां ने भी इस गफलत लापरवाही जी इंसान दी है, वो अपने नफ्स की या उनकी शख्सियत जी है, वो गफलत लापरवाही कर दी है। तो उनके विच बाबा बुल्ले शाह भी आखते ने कि उठ जा घराड़े मार नहीं, थले उनका हवाला दो चाहे तुसी किसी और शहर का, तो तुसी वो भी दे सकते हो। तीन चार हवाले दे दो तुसी, कोई गल नहीं। और आयत का हवाला दे सकते हो, हदीस का हवाला दे सकते हो। सर अगर कोई कुरानी आयत वगैरह ऐड करनी हो तो वो भी कर सकते हैं? बिल्कुल बिल्कुल कर सकते हो, बिल्कुल कर सकते हो भाई। ये बाबा फरीद ने कहाँ से ये शलूक पढ़े हैं, ये शलूक कहाँ से पढ़े हैं, ये तैयार कहाँ से किए हैं? ये कुरान पाक की तफसीर, कुरान पाक की तफसीर का मुतालिया करने के बाद ये सारे शलूक उसने जो है अपनी शायरी की है। अब वो ये तफसीर क्या है? ये सारी तफसीर ही है ना जो उन्होंने अपने शलूकों में शायरी में बयान की, ये सारी तफसीर है। अब अल्लाह ताला कहाँ पे कहता है नमाज कायम करो, ज़कात दो, रकू करो, रकू करने उसके रकू करने वालों के साथ। फिर अल्लाह ताला की जात जो है वो अपना गफलत लापरवाही में जो उसमें रेफरेंस है आयत में कि वो अपना नींद में सो गए और अपना इस दुनिया के पीछे लगे रहे। ये दुनिया तो आर्जी ठिकाना है, असल ठिकाना तो आखरत है। ये भी तो उसमें है ना। सजदा जो अल्लाह ताला के सामने करता है, अल्लाह ताला कहता है कि मैं उसको ज्यादा से ज्यादा दूंगा जो मुझे मेरा शुक्र करेगा, या मुझे अल्लाह ताला कहता है जो मुझे याद करेगा मैं उसको याद करूंगा। तो ये गरूर और तकब्बुर जो अल्लाह ताला करेगा कि मुझे वो पसंद ही नहीं है, वहां पे अपना उसके फिरौन के हवाले हैं, उसके बाद दूसरों के हवाले हैं। तो ये चीजें, ये तफसीर ही तो पढ़ी हुई उन्होंने, तफसीर जो है वो सारी उन्होंने शेरों में बयान कर दी है सारी। अब अल्लाह ताला की जात का कुर्ब सर कैसे हासिल होता है? जी। जब हम एग्जाम में ट्रांसलेशन लिखेंगे किसी भी आयत की जो हमने ऐसे रेफरेंस लिखी है, तो उसकी हम ट्रांसलेशन उर्दू में ही मेंशन कर सकते हैं, पंजाबी में पंजाबी में, पंजाबी में। नहीं? हम तर्जुमा पंजाबी में लिखेंगे उसका। जी, पंजाबी में लिखना। थैंक यू। हम्म। हुण मौत का फरिश्ता, एक मौत एक अटल हकीकत है। कुल्लु नफ्सन ज़ायक़तुल मौत। ਹੁਣ ਇੱਥੇ ਹਰ ਜਿਹੜਾ ਸ਼ਊਰ ਰੱਖਣ ਵਾਲਾ ਬੰਦਾ ਸੋਚੇ ਨਾ ਕਿ ਜਿਹੜਾ ਬੰਦਾ ਇਸ ਦੁਨੀਆ ਤੇ ਆਇਆ ਹੈ, ਜਿਹੜਾ ਸਾਹ ਲੈ ਰਿਹਾ ਹੈ, ਉਸ ਮਰਨਾ ਤਾਂ ਹੈ ਨਾ, ਉਸ ਇਹ ਮੌਤ ਦਾ ਜ਼ਾਇਕਾ ਤਾਂ ਚਖਣਾ ਹੈ ਨਾ। ਇੱਥੇ ਹਦੀਸ ਦਾ ਹਵਾਲਾ ਦੇ ਸਕਦੇ ਹੋ, ਤੁਸੀਂ ਕੁਰਾਨੀ ਆਇਤ ਦਾ ਹਵਾਲਾ ਦੇ ਸਕਦੇ ਹੋ। ਹੁਣ ਹੌਸਲਾ ਤੇ ਸਬਰ ਜਿਹੜਾ ਹੈ ਇਹਦਾ ਅਗਰ ਵੇਖਿਆ ਜਾਵੇ ਤੇ ਹੌਸਲਾ ਤੇ ਸਬਰ ਦੀ ਮਿਸਾਲ ਤੁਸੀਂ ਹਜ਼ਰਤ ਯੂਸਫ अलैहिस्सलाम ਦੀ ਸੂਰਤ ਜਿਹੜੀ ਹੈ ਹਜ਼ਰਤ ਯੂਸਫ अलैहिस्सलाम ਉਹਦੇ ਵਿੱਚ ਲੈ ਸਕਦੇ ਹੋ ਕਿ ਉਹ ਕਿੰਨਾ ਅਰਸਾ ਉਹਨਾਂ ਹੌਸਲਾ ਤੇ ਸਬਰ ਕੀਤਾ ਹੈ, ਤੇ ਉਹ ਬਾਅਦ ਵਿੱਚ ਮਿਸਰ ਦੇ ਬਾਦਸ਼ਾਹ ਬਣ ਗਏ ਨੇ। ਹੁਣ ਉਹਨਾਂ ਨੂੰ ਕਿਤਨੀ ਕਿਤਨੀ ਮੁਸ਼ਕਲਾਂ ਪੇਸ਼ ਆਈਆਂ ਸਨ ਕਿ ਉਹਨਾਂ ਆਪਣਾ ਉਹ ਕੈਦ ਦੇ ਵਿੱਚ ਜਿਹੜਾ ਰੁੱਕੀ ਸੁੱਕੀ ਉਹਨਾਂ ਨੂੰ ਢੀਂਦੀ ਰਹੀ, ਉਹਨਾਂ ਗੁਜ਼ਾਰਾ ਕੀਤਾ। ਉਹ ਬਾਦਸ਼ਾਹ ਦੀ ਜਿਹੜਾ ਮਿਸਰ ਦਾ ਬਾਦਸ਼ਾਹੀ ਉਹਦੀ ਚੋਪੜੀ ਹੋਈ ਵੇਖ ਕੇ ਤੇ ਇਹ ਨਹੀਂ ਆਖਿਆ ਅੱਲਾਹ ਤਾਲਾ ਨੂੰ ਕਿ ਅੱਲਾ ਮੈਨੂੰ ਵੀ ਇਹ ਦੇ। ਇਹ ਹੌਸਲਾ ਤੇ ਸਬਰ ਹੈ, ਇਹ ਤਫਸੀਰ ਹੀ ਤੇ ਹੈ। ਹੁਣ ਸ਼ਰੀਅਤ ਦੀ ਪਾਬੰਦੀ ਹੈ, ਅੱਲਾਹ ਤਾਲਾ ਆਂਦਾ ਕਿ ਤੁਸੀਂ ਨਮਾਜ਼ ਕਾਇਮ ਕਰੋ, ਸ਼ਰੀਅਤ ਦੀ ਪਾਬੰਦੀ ਕਰੋ, ਨੇਕ ਅਮਾਲ ਕਰੋ, ਚੰਗੇ ਅਮਲਾਂ ਦਾ ਦਰਸ ਜਿਹੜਾ ਅੱਲਾਹ ਤਾਲਾ ਆਂਦਾ ਹੈ ਕਿ ਉਹ ਤੁਸੀਂ ਦੂਜਿਆਂ ਨੂੰ ਵੀ ਜਿਹੜਾ ਹੈ ਉਹ
ਤਲਕੀਨ ਕਰੋ ਕਿ ਉਹ ਨੇਕ ਅਮਲ ਕਰਨ, ਤੁਸੀਂ ਆਪ ਵੀ ਕਰੋ। ਤੇ ਇਹ ਵੀ ਤੇ ਆਇਤ ਹੀ ਹੈ। ਗੁਨਾਹ ਤੇ ਨੇਕੀ ਦਾ ਤਸੱਵੁਰ ਹੈ, ਬਾਤਿਨ ਦੀ ਸਫਾਈ ਹੈ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈ ਉਹ ਇਨਸਾਨ ਨੂੰ ਪਰਹੇਜ਼ਗਾਰੀ ਔਰ ਜਿਹੜਾ ਹੈ ਉਹ ਬਾਤਨੀ ਸਫਾਈ ਤੇ ਜ਼ੋਰ ਦਿੰਦੇ ਨੇ। ਉਹ ਇਹ ਸਾਰਾ ਠੀਕ ਹੈ। ਜਿਹੜਾ ਤੁਹਾਨੂੰ ਯਾਦ ਹੋ ਜਾਂਦਾ, ਜਿਹੜੀ ਇਸਲਾਮ ਯਾਦ ਦੀਆਂ ਕੁਝ ਆਇਤਾਂ ਦੇ ਵਿੱਚ ਹੋ ਸਕਦੀਆਂ ਨੇ, ਤੇ ਉਹ ਤੁਸੀਂ ਐਕਸਪੋਰਟ ਕਰ ਸਕਦੇ ਹੋ ਕਿ ਕੁਰਾਨ ਪਾਕ ਦੇ ਵਿੱਚ ਵੀ ਇਰਸ਼ਾਦ ਬਾਰੀ ਤਾਲਾ ਹੈ ਕਿ ਇਹ ਕੰਮ ਇੰਜ ਹੈ, ਇਹ ਕੰਮ ਇੰਜ ਹੈ। ਉਹਦੇ ਚ ਲਿਖੋ ਇੱਕ ਇੱਕ ਦੋ ਦੋ ਲਾਈਨਾਂ ਦੇ ਵਿੱਚ ਉਹਨੂੰ ਕੋਟੇਸ਼ਨ ਦੇ ਵਿੱਚ ਉਹਨੂੰ ਜਿਹੜਾ ਹੈ ਉਹਨੂੰ ਕੋਟੇਸ਼ਨ ਮਾਰਕ ਲਾ ਦਿਓ, ਵਿੱਚ ਆਇਤ ਦੇ ਦਾ ਹਵਾਲਾ ਦੇ ਦਿਓ। ਠੀਕ ਹੈ, ਹੋਰ ਕੋਈ ਸਵਾਲ? ਸਰ ਜੀ ਬਾਬਾ ਫਰੀਦ ਦੇ ਜਿਹੜਾ ਹੈ ਇੱਕ ਹੀ ਇਹ ਸਵਾਲ ਹੋਏਗਾ ਜਾਂ ਇਹਨਾਂ ਦਾ ਹਜੇ ਕੋਈ ਹੋਰ ਅਸੀਂ ਸਵਾਲ ਕਰਨਾ ਹੈ? ਇੱਕੋ ਹੀ ਸਵਾਲ ਹੈ। ਸਵਾਲ ਕਿਤਨੇ ਜਿਹੜੇ ਸਾਰੇ ਸਵਾਲ ਨੇ ਜਿਹੜੇ ਤੁਹਾਨੂੰ ਮੈਂ ਇੱਕ ਇਹਦੇ ਵਿੱਚ ਹੀ ਅੱਜ ਦੇ ਲੈਕਚਰ ਦੇ ਵਿੱਚ ਕਵਰ ਕਰਾ ਦਿੱਤੇ ਨੇ। सर शलूकान या फनी खूबियां, इस टॉपिक पे कोई इंफॉर्मेशन नहीं। ਸ਼ਲੂਕਾਂ ਦੀਆਂ ਫਨੀ ਖੂਬੀਆਂ, ਇਹ ਸ਼ਲੂਕਾਂ ਦੀਆਂ ਫਨੀ ਖੂਬੀਆਂ ਹੀ ਨੇ। ਇਹ ਖੂਬੀ ਕੀ ਹੈ ਸ਼ਲੂਕਾਂ ਦੀ? ਵੇਖੋ ਨਾ, ਇਹ ਵੇਖੋ ਨਾ, ਇਹ ਵਜ਼ਨ लाइक ਤੇ ਬਹਿਰੇ ਦੇ बहर ਸ਼ਲੂਕਾਂ ਦੇ ਹੀ ਹਵਾਲੇ ਦੇਣੇ ਨੇ। वजन ਇਹ ਸ਼ਲੂਕਾਂ ਦੇ ਹੀ ਹਵਾਲੇ ਦੇਣੇ ਨੇ। ਵਜ਼ਨ ਤੇ ਬਹਿਰ ਲਿਖਿਆ, ਤਸ਼ਬੀਹਾਂ ਤੇ ਇਸਤਾਰੇ, ਜਿਹੜੀ ਤਸ਼ਬੀਹਾਂ ਵਰਤੀਆਂ ਜਾਂਦੀਆਂ ਨੇ ਉਹ ਕਿਸੇ ਦੂਜੇ ਨੂੰ ਸਾਹਮਣੇ ਰੱਖ ਕੇ ਉਹਦੀ ਤਸ਼ਬੀਹ, ਉਹ ਉਹਦਾ ਅਰਜ਼ੀ ਤੌਰ ਤੇ ਇਸਤਾਰਾ ਉਧਾਰ ਲਿਆ ਜਾਂਦਾ ਹੈ, ਜਾਂ ਮਿਸਾਲਾਂ ਉਹਦੀਆਂ ਦਿੱਤੀਆਂ ਜਾਂਦੀਆਂ ਨੇ, ਆਮ ਲਫ਼ਜ਼ ਵਰਤੇ ਜਾਂਦੇ ਨੇ, ਜ਼ਬਾਨ ਦੇ ਸਲੂਕ ਉਹਦੀ ਬੜੀ ਸੌਖੀ ਜਿਹੀ ਹੁੰਦੀ ਹੈ। ਇਹ ਤਾਂ ਸਿਰਫ ਪੰਜ ਛੇ ਸੁਰਖੀਆਂ ਨੇ। ਇਹ ਪੰਜ ਛੇ ਸੁਰਖੀਆਂ ਇਹਦੇ ਸ਼ਲੂਕ ਉਹ ਹੀ ਲਿਖਣੇ ਨੇ ਜਿਹੜੇ ਥੱਲੇ ਹਨ। जी जी सर वजन ਇਹਦੇ ते बहर बारे ਵਿੱਚ थोड़ी इंफॉर्मेशन दी। ਭਾਈ ਵਜ਼ਨ ਤੇ ਬਹਿਰ ਦਾ ਖਿਆਲ ਕੀਤਾ ਗਿਆ। ਇਹਦੇ ਵਿੱਚ ਉਹਨਾਂ ਨੇ ਹਰ ਚੀਜ਼ ਨੂੰ ਮੁਤਵਾਤਰ ਇੱਕ ਬਰਾਬਰ ਤਰੀਕੇ ਨਾਲੋਂ ਲੈ ਕੇ ਚੱਲੇ ਨੇ। ਉਹਨਾਂ ਆਮ ਕਾਫੀਆ ਰਦੀਫ ਜਿਹੜਾ ਹੈ ਉਹ ਸ਼ਲੂਕਾਂ ਦਾ ਉਹਨਾਂ ਨੇ ਰੱਖਿਆ ਹੈ। ਆਖਰੀ ਲਫ਼ਜ਼ ਉਹਨਾਂ ਨੇ ਮਿਲਾ ਕੇ ਰੱਖੇ ਨੇ। ਦੋ ਦੋ ਸ਼ਲੂਕਾਂ ਦੇ ਵਿੱਚ, ਦੋ ਦੋ ਮਿਸਰਾਂ ਦੇ ਵਿੱਚ ਉਹਨਾਂ ਨੇ ਸ਼ਲੂਕ ਲਿਖਿਆ ਹੈ। ਉਹਨਾਂ ਨੇ ਵਿੱਚ ਤਸ਼ਬੀਹਾਂ ਤੇ ਇਸਤਾਰੇ ਉਧਾਰ ਲਏ ਨੇ, ਦੂਜਿਆਂ ਤੋਂ ਉਹਨਾਂ ਨੇ ਮਿਸਾਲਾਂ ਦਿੱਤੀਆਂ ਨੇ। ਇਹ एक्सक्यूज मी सर। ਏਡੀ ਮੁਸ਼ਕਿਲ ਤਾਂ ਕੋਈ ਨਹੀਂ। नहीं सर एक जगह पे कुछ पढ़ा था कि जैसे वजन को लेके ना एक श्लोक के बारे में कि इसमें नहीं वर्ड आ ये रहा था वजन मात्रा पे वजन मुश्तमिल ते है। बहर ये मात्रा पे उर्दू ਦੀਆਂ मुश्तमिल है। ਚੀਜ਼ਾਂ ਨੇ। ਇੰਜ ਦਾ ਸਵਾਲ 13 ਨਹੀਂ ਆਉਂਦਾ ਇਹਦੇ ਵਿੱਚ। ਮਾਤਰਾ ਜਾਂ ਫਿਰ 11 ਮਾਤਰੇ ਇਹ ਮਾਤਰੇ ਕੀ ਹੁੰਦੇ ਨੇ ਇਹ ਪਰ ਬਹਿਰ नहीं ਨੂੰ ਇੰਜ ਦਾ ਸਵਾਲ नहीं ਆਉਂਦਾ ਇਹਦੇ ਵਿੱਚ। नहीं नहीं सर हमें पता तो होना चाहिए ना ये होता क्या है, बहर होता क्या है? अब फिर इसके ऊपर एक अलग से लेक्चर रखें। सर मेन मेन बस थोड़ा बहुत बेशक गाइड कर दें कि जैसे अब बहर होता क्या भाई है एक हमें पता चीज नहीं है, को इसकी देखे ना, एक स्पेसिफिकेशन क्या चीज जो होती है। है उसको बराबर लेके चलना, इक्वल लेके चलना। वजन और बहर, आप कुछ चीज बनाते हैं तो उसका ख्याल रखते हैं ना आप कि इसमें वजन कितना है, बराबर इसमें डालना है, मीठा कितना है, कोई चीज बना रहे हैं। कोई खास शेर होता है, उसका इस्तेमाल जो होता है वो मुख्तलिफ मौकों पे किया जाता है। उसमें एक मैनेज करके प्रॉपर उसको ऊपर नीचे उसकी जो मिसरे हैं वो बराबर करके लेके चलना। सर ये हमें पंजाबी से उर्दू में कोई पैमाइश डिक्शनरी मिल उसकी जो सकती होती है, ये देखें पैमाइश उसकी जो होती है वो मैं कह रहा हूँ। ये फिर आपके उसमें ये उर्दू की सारी चीजें हैं। ये देखिए ना, अब ये शलूक है, ये शलूक है, ये फर्ज करें ये शलूक है, ये वाला ये शलूक है। ਹੁਣ ਇਹਦਾ ਵਜ਼ਨ ਤੇ ਬਹਿਰ ਹੁੰਦੀ ਕੀ ਹੈ ਕਿ ਬਰਾਬਰ ਨੇ ਇਹਨਾਂ ਦੇ ਦੋਵੇਂ ਮਿਸਰੇ ਜਿਹੜੇ ਨੇ, ਇਹਨਾਂ ਦਾ ਵਜ਼ਨ ਵੀ, ਇਹ ਅਲਫਾਜ਼ ਕਿਤਨੇ ਨੇ ਇਹ ਵੀ ਬਰਾਬਰ ਨੇ।
ठीक है। ਤੇ ਆਖਿਰ ਤੇ ਜਿਹੜੇ ਨੇ ਇਹ ਹਮਕਾਫੀ ਹਮ ਰਦੀਫ ਵੀ ਹੋ ਗਏ ਰੀਤ ਤੇ ਮਸੀਤ। ਇਸ ਵਾਸਤੇ ਇਹ ਪਮੈਸ਼ ਦਾ ਖਿਆਲ ਰੱਖਿਆ ਜਾਂਦਾ ਇਹਦੇ ਵਿੱਚ। ਇਹ सर ਤੇ जी अगर ਇਹ ਤੇ ਆਪਣਾ ਇਹਦੇ ਵਿੱਚ ਐਮਫਿਲ ਤੇ ਪੀਐਚਡੀ ਦੀਆਂ ਗੱਲਾਂ ਜਿਹੜੀਆਂ ਤੁਸੀਂ ਇਹ ਪੁੱਛ ਰਹੇ ਹੋ, ਇਹ ਉਰਦੂ ਦੀਆਂ ਚੀਜ਼ਾਂ ਨੇ। ਇਹ ਮਾਰੂਜ਼ੀ ਦੇ ਵਿੱਚ ਕੋਈ ਉਰਦੂ ਦੀ ਮਾਰੂਜ਼ੀ ਹੋਵੇ ਲੈਕਚਰਸ਼ਿਪ ਦੀ, ਉਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। सर कोई डिक्शनरी रिकमेंड कर सकते हैं आप अभी पंजाबी से उर्दू में? पंजाबी की डिक्शनरी मैं आपको भेज देता हूँ, मैं वो आप भेज दूंगा आपको व्हाट्सएप पे। बाकी ये चीजें जो है ना, ये अपना तशबीह और ये इस्तारे, ये तो आपको हर शहर में मिलेगा। उधार कोई चीज लेना, किसी दूसरे अल्फाज से उधार ले लेना, जी 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 किसी दूसरी जी जबान से ले लेना, तशबीह किसी को किसी को मद्देनजर जी रखते सर, हुए ये उसके तस्वीर साथ और उसको मिला इस्तारा के तो हमने बात पढ़ा करना। हुआ। ठीक है, लेक्चर भी लंबा हो रहा है। ठीक है, अभी असल तो आपका सिर्फ ये इसके जो विचार हैं वो तालीमी हो या कोई भी हो, वही है बस। ओके, अल्लाह हाफिज।